ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ 1300 ਏਐਮ ਫ੍ਰਿਜ਼ਨੋ 104.5 ਐਫਐਮ ਫ੍ਰਿਜ਼ਨੋ 1350 ਏਐਮ ਬੇਕਰਸਫੀਲਡ 105.7 ਐਫਐਮ ਬੇਕਰਸਫੀਲਡ 1450 ਏਐਮ ਯੂਬਾ ਸਿਟੀ 96.5 ਐਫਐਮ ਯੂਬਾ ਸਿਟੀ 1470 ਏਐਮ ਸੈਕਰਾਮੈਂਟੋ 105.9 ਐਫਐਮ ਸੈਕਰਾਮੈਂਟੋ 1570 ਏਐਮ ਸਟਾਕਟਨ ਲੋਡਾਈ। ਇਸੇ ਤਰ੍ਹਾਂ ਸੈਨੋਜ਼ੇ ਦੇ ਵਿੱਚ ਸੈਨੋਜ਼ੇ HD 98.5 HD3 ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਸੈਨੋਜ਼ੇ, ਵਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 5 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਨਾ 415-909-0503, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸੈਨ ਫਰਾਂਸਿਸਕੋ ਯੂਐਸਏ ਦੇ ਵਿੱਚ ਪਹਿਲਾ ਸ਼ਹਿਰ ਆ, ਵੱਡਾ ਸ਼ਹਿਰ ਆ, ਜਿੱਥੇ ਲੋਕ ਕੰਮ ਤੇ ਵਾਪਸ ਜਾਣਾ ਨਹੀਂ ਚਾਹੁੰਦੇ। ਸੋ ਬਹੁਤ ਵੱਡੀਆਂ ਵੱਡੀਆਂ ਹਾਈ ਰਾਈਜ਼ ਬਿਲਡਿੰਗਸ ਖਾਲੀ ਪਈਆਂ ਹੈਗੀਆਂ, ਜਿਹਦੇ ਕਰਕੇ ਸੈਨ ਫਰਾਂਸਿਸਕੋ ਮਿਲੀਅਨਸ ਆਫ ਡਾਲਰ ਲੂਜ਼ ਕਰ ਰਿਹਾ ਹੈਗਾ। ਨਵੇਂ ਜਿਹੜੇ ਸਰਵੇ ਕੀਤੇ ਗਏ ਆ, ਸਟੈਨਫੋਰਡ ਇਕਨੋਮਿਕਸ ਦੇ ਪ੍ਰੋਫੈਸਰ ਨਿਕੋਲਸ ਬਲੂਮ, ਸਟੈਨਫੋਰਡ ਯੂਨੀਵਰਸਿਟੀ ਦੇ, ਉਹਨਾਂ ਨੇ ਕਿਹਾ ਆ ਵੀ 53% ਵਰਕਰਸ ਉਹ ਕਹਿ ਰਹੇ ਆ ਵੀ ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਆਪਣੇ ਆਫਿਸਿਸ ਦੇ ਵਿੱਚ ਨਹੀਂ ਵਾਪਸ ਜਾਣਾ ਚਾਹੁੰਦੇ ਕੰਮ ਕਰਨ ਲਈ, ਅਸੀਂ ਘਰਾਂ ਵਿੱਚ ਹੀ ਕੰਮ ਕਰਨਾ ਚਾਹੁੰਦੇ ਹੈਗੇ ਆ। ਇਹ 4 ਪੁਆਇੰਟ ਨਿਊਯਾਰਕ ਨਾਲੋਂ ਜ਼ਿਆਦਾ ਆ ਤੇ 6 ਪੁਆਇੰਟ ਲਾਸ ਐਂਜਲਸ ਨਾਲੋਂ ਜ਼ਿਆਦਾ ਹੈਗਾ। ਤੇ ਸੈਨ ਫਰਾਂਸਿਸਕੋ ਤੀਜੇ ਨੰਬਰ ਤੇ ਆਇਆ ਬਿਹਾਈਂਡ ਨਿਊਯਾਰਕ ਤੇ ਲਾਸ ਐਂਜਲਸ। ਜਿਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ, ਜੇ ਤੁਸੀਂ ਕੰਮ ਤੇ ਜਾਂਦੇ ਆ ਤੇ ਕਿੰਨਾ ਕੁ ਤੁਸੀਂ ਸ਼ਹਿਰ 'ਚ ਘੁੰਮਣਾ ਚਾਹੁੰਦੇ ਹੈਗੇ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਐਵਰੇਜ, ਜਦੋਂ ਕਰੋਨਾ ਵਾਇਰਸ ਨਹੀਂ ਆਇਆ ਸੀ ਉਸ ਤੋਂ ਪਹਿਲਾਂ, ਵਰਕਰ ਸਾਲ ਦਾ $5293 ਖਰਚ ਕਰਦਾ ਸੀ। ਸੋ $5293, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੈਨ ਫਰਾਂਸਿਸਕੋ 'ਚ ਕੰਮ ਕਰਦੇ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਉਹ ਫਿਰ ਜਦੋਂ ਰੋਜ਼ ਜਾਂਦੇ ਆ ਬਾਹਰ ਕੋ ਮੂਵੀ ਦੇਖਣ, ਰੈਸਟੋਰੈਂਟ ਤੇ ਹੋਰ ਕਿੰਨਾ ਕੁਛ ਜਿਹੜੇ ਪੈਸੇ ਖਰਚ ਕਰਦੇ ਸੀ। ਸੋ ਐਵਰੇਜ $5293 ਹਰ ਸਾਲ ਖਰਚਦੇ ਸੀ। ਸੋ ਉਹ ਜੇ ਹੁਣ ਵਰਕਰਸ ਉੱਤੇ ਨਹੀਂ ਜਾਊਗੇ, ਸੋ ਇਹ ਖਰਚਾ ਨਹੀਂ ਹੋਊਗਾ। ਤੇ ਸੈਨ ਫਰਾਂਸਿਸਕੋ ਆਲਰੇਡੀ ਬਹੁਤ ਮੈਸੀ ਜਿਹੜਾ ਸ਼ਹਿਰ ਬਣਿਆ ਹੋਇਆ ਹੈਗਾ ਆ। ਇਹ ਜਿਹੜੀਆਂ ਫਾਈਂਡਿੰਗਸ ਹੈਗੀਆਂ, ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਨਿਊਯਾਰਕ ਦੀ ਫੈਡਰਲ ਰਿਜ਼ਰਵ ਬੈਂਕ ਦੀ ਇੱਕ ਮੀਟਿੰਗ ਹੋਈ ਆ, ਉਹਦੇ ਵਿੱਚ ਪੇਸ਼ ਕੀਤੀਆਂ। ਜੀ, ਸੋ ਇਹ 'ਚ ਇਹ ਕਲੀਅਰ ਕਰਦੇ ਜਾਈਏ, ਇਹ ਨਹੀਂ ਆ ਵੀ ਲੋਕੀ ਕੰਮ ਨਹੀਂ ਕਰਨਾ ਚਾਹੁੰਦੇ, ਲੋਕ ਆਫਿਸ 'ਚ ਜਾ ਕੇ ਨਹੀਂ ਕੰਮ ਕਰਨਾ ਚਾਹੁੰਦੇ। ਹੁਣ ਦੇਖੋ, ਜੀ ਜਿਸ ਬੰਦੇ ਦਾ $52-5300 ਸਾਲ ਦਾ ਬਚਦਾ ਹੋਵੇ, ਉਹ ਕਹਿੰਦਾ ਵੀ ਕਾਹਤੇ ਭਾਈ ਖਰਚਾ ਕਰਨਾ ਆ। ਓਬਵੀਅਸਲੀ ਬਾਕੀ ਜਿਹੜੇ ਬਿਜ਼ਨਸਿਸ ਇਹਨਾਂ ਦੇ ਨਾਲ ਜਿਹੜੇ ਉਹ ਜੁੜੇ ਹੁੰਦੇ ਆ, ਪਰ ਲੋਕੀ ਕਹਿੰਦੇ ਵੀ ਜਿੰਨਾ ਸਮਾਂ ਸਾਡਾ ਨਸ਼ਟ ਹੁੰਦਾ ਆ ਆਉਣ ਜਾਣ 'ਚ, ਟ੍ਰੈਫਿਕ ਦੇ ਲਈ, ਹੁਣ ਬੰਦਾ ਆਰਾਮ ਦੇ ਨਾਲ ਘਰੋਂ ਜੇ ਕੰਮ ਕਰਦਾ ਹੋਵੇ ਤਾਂ ਉਹਦੇ ਵਿੱਚ ਕਹਿੰਦੇ ਵੀ ਜਦੋਂ ਉੱਠੇ ਸੁੱਤੇ ਉੱਠੇ, ਮੂੰਹ ਧੋਤਾ ਤੇ ਕੰਮ ਤੇ ਜਿਹੜਾ ਉਹ ਬਹਿ ਗਏ, ਤਿਆਰ ਹੋਵੋ, ਸਾਰਾ ਕੁਛ ਕਰੋ, ਟਰਾਂਸਪੋਰਟ ਯੇ ਵੋ ਜਿਹੜਾ ਲੱਗਦਾ ਆ। ਪਰ ਸਿਟੀਜ਼ ਨੂੰ ਮੁਨਾਫਾ ਹੁੰਦਾ ਆ, ਪੈਸੇ ਬਣਦੇ ਆ, ਪ੍ਰੋਪਰਟੀ ਟੈਕਸ ਮਿਲਦਾ ਆ, ਤੇ ਬਾਕੀ ਜਿਹੜੇ ਹੋਰ ਬਿਜ਼ਨਸਿਸ ਆ ਉਹਨਾਂ ਨੂੰ ਇਸ ਦੇ ਨਾਲ ਜਿਹੜੀ ਇਨਕਮ
ਹੁੰਦੀ ਆ। ਸੋ ਕੋਵਿਡ-19 ਦੇ ਪੈਂਡੈਮਿਕ ਤੋਂ ਪਹਿਲਾਂ ਸਾਰੇ ਲੋਕ ਆਫਿਸ ਦੇ ਵਿੱਚ ਜਾ ਕੇ ਕੰਮ ਕਰਦੇ ਸੀਗੇ, ਪਰ ਇਹਨਾਂ 2 ਸਾਲਾਂ ਦੇ ਵਿੱਚ ਇਹ ਚੀਜ਼ ਪਤਾ ਲੱਗ ਗਈ ਵੀ ਆਫਿਸ 'ਚ ਜਾ ਕੇ ਕੰਮ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ। ਕੰਮ ਤਾਂ ਵੀ ਜਿਹੜੇ ਆ ਉਹ ਸਰੀ ਜਾਂਦੇ ਨੇ। ਸਗੋਂ ਸਮਾਂ ਘੱਟ ਕਹਿੰਦੇ ਆ ਨਸ਼ਟ ਹੁੰਦਾ ਆ। ਇਨਫੈਕਟ ਕੰਪਨੀਆਂ ਨੇ ਚੰਗਾ ਲਾਹਾ ਖੱਟਿਆ। ਜਿਹੜੇ ਲੋਕ ਘਰੋਂ ਕੰਮ ਕਰ ਰਹੇ ਸੀ ਦੇਰ ਰਾਤ ਤਾਈਂ ਵੀ ਤੇ ਆਊਟ ਆਫ ਵਰਕਿੰਗ ਆਵਰਸ ਦੇ ਵਿੱਚ ਵੀ ਜਿਹੜੇ ਆ ਉਹਨਾਂ ਤੋਂ ਕੰਮ ਲੈਂਦੇ ਰਹੇ ਹੈਗੇ ਆ। ਸੋ ਕਈ ਲੋਕ ਖੁਸ਼ ਨੇ ਘਰੋਂ ਕੰਮ ਕਰਕੇ, ਕਈ ਲੋਕ ਕਹਿੰਦੇ ਵੀ ਨਹੀਂ ਆਫਿਸ ਵਰਗਾ ਮਾਹੌਲ ਜਿਹੜਾ ਉਹ ਨਹੀਂ ਬਣਦਾ। ਸੋਸ਼ਲ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ, ਉਹ ਤੂੰ ਵੀਕਐਂਡ ਤੇ ਕੀ ਕੀਤਾ, ਤੂੰ ਏਦਾਂ ਆ, ਕੱਲ ਆਹ ਗੇਮ ਦੇਖੀ, ਆਹ ਦੇਖਿਆ, ਉਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਕਹਿੰਦੇ ਆ ਵੀ ਮਿਸ ਹੈਗੀਆਂ ਨੇ। ਸੋ ਇੰਪਲੋਈ ਜਿਹੜੇ ਆ ਉਹ ਘਰੋਂ ਕੰਮ ਕਰਕੇ ਇਸ ਟਾਈਮ ਜ਼ਿਆਦਾ ਖੁਸ਼ ਆ। ਇੰਪਲੋਇਰ ਜਿਹੜਾ ਆ ਉਹ ਚਾਹੁੰਦਾ ਹੈ ਵੀ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋਵੇ। ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਕਿਹਾ ਵੀ ਆਓ ਆਪਾਂ ਆਪਣੇ ਜਿਹੜੇ ਡਾਊਨਟਾਊਨ ਆ ਉਹਨਾਂ ਦੇ ਵਿੱਚ ਮੁੜ ਕੇ ਚਹਿਲ ਪਹਿਲ ਲੈ ਕੇ ਆਈਏ, ਡਾਊਨਟਾਊਨ ਆਪਣੇ ਜਿਹੜੇ ਭਰੀਏ, ਜਿਹੜੇ ਇੰਨਾ ਸੋਹਣੇ ਸੋਹਣੇ ਜਿਹੜੇ ਉਹ ਬਣਾ ਕੇ ਰੱਖੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਸੋ ਉਹਨਾਂ ਨੇ ਵੀ ਇੰਪਲੋਇਰ ਦੀ ਪੱਖ ਜਿਹੜੇ ਪੂਰਦੇ ਹੋਏ ਇੰਪਲੋਈਜ਼ ਨੂੰ ਘਰੋਂ ਨਿਕਲ ਕੇ ਤੇ ਆਫਿਸ ਦੇ ਵਿੱਚ ਆਉਣ ਦੇ ਲਈ ਆਖਿਆ। ਸੋ ਗੋਲਡਮੈਨ ਸੈਕਸ ਦੇ ਜਿਹੜੇ ਬੈਂਕਰਸ ਆ ਉਹਨਾਂ ਨੇ ਇਹ ਧਮਕੀ ਦਿੱਤੀ ਆਪਣੇ ਇੰਪਲੋਇਰ ਨੂੰ ਵੀ ਅਸੀਂ ਕੁਇਟ ਕਰ ਦੇਵਾਂਗੇ ਜੇ ਤੁਸੀਂ 5 ਡੇਜ਼ ਵੀਕ ਆਫਿਸ ਮੈਂਡੇਟ ਲੈ ਕੇ ਆਏ ਹੈਗੇ ਆ। ਸੋ ਇਹ ਹੁਣ ਦੇਖਿਆ ਗਿਆ। ਸੋ ਬਲੂਮ ਤੇ ਇਹਦੇ ਕੋਲੈਬੋਰੇਟਰਸ ਆ ਉਹਨਾਂ ਨੇ 7787 ਲੋਕਾਂ ਦਾ ਸਰਵੇ ਕੀਤਾ ਸੀ ਜਨਵਰੀ ਤੋਂ ਮਾਰਚ ਦੇ ਵਿੱਚ ਵੀ ਲੋਕਾਂ ਦੀ ਆਮ ਰਾਏ ਜਿਹੜੀ ਆ ਉਹ ਕੀ ਬਣੀ ਆ ਇਸ ਮਾਮਲੇ 'ਚ ਆਫਿਸ 'ਚ ਜਾ ਕੇ ਕੰਮ ਕਰਨ ਦੇ ਲਈ। ਉਸ ਮਾਮਲੇ 'ਚ ਆਪਾਂ ਕਹਿ ਸਕਦੇ ਹਾਂ ਵੀ 53% ਜਿਹੜੇ ਲੋਕ ਆ ਉਹ ਨਹੀਂ ਚਾਹੁੰਦੇ ਵੀ ਮੁੜ ਆਫਿਸ 'ਚ ਜਾ ਕੇ ਕੰਮ ਕੀਤਾ ਜਿਹੜਾ ਉਹ ਜਾਵੇ। ਸੋ ਵੱਡੇ ਵੱਡੇ ਸ਼ਹਿਰਾਂ 'ਚ ਲੋਕ ਟ੍ਰੈਫਿਕ ਦੇ ਝੰਜਟ ਤੋਂ ਬਚਣ ਦੇ ਲਈ, ਵਾਧੂ ਖਰਚੇ ਤੋਂ ਬਚਣ ਦੇ ਲਈ ਘਰੋਂ ਕੰਮ ਕਰਨਾ ਜਿਹੜਾ ਆ ਉਹ ਹੁਣ ਪਸੰਦ ਕਰ ਰਹੇ ਨੇ। ਜੀ, ਸੋ ਬਿਲਕੁਲ ਹੁਣ ਇਸ ਟਾਈਮ ਘਰੋਂ ਕੰਮ ਕਰਨ ਦਾ ਕਾਰਨ ਕਰੋਨਾ ਨਹੀਂ ਹੈਗਾ। ਹੁਣ ਲੋਕ ਜਿਹੜੇ ਆ ਯੂਜ਼ਡ ਟੂ ਹੋ ਗਏ ਆ ਕਿ ਕਰੋਨਾ ਤਾਂ ਬਹੁਤ ਜ਼ਿਆਦਾ ਘਟ ਗਿਆ ਹੈਗਾ। ਨਵੇਂ ਡਾਟਾ ਜਿਹੜੇ ਆ ਰਹੇ ਕਹਿੰਦੇ 25 ਤੋਂ 35% ਵਰਕਰਸ ਆ ਉਹ ਘਰ ਤੋਂ ਕੰਮ ਕਰਦੇ ਆ। ਨਿਕ ਬਲੂਮ ਸਟੈਨਫੋਰਡ ਦੇ ਇਕਨੋਮਿਕ ਪ੍ਰੋਫੈਸਰ ਆ, ਉਹਨਾਂ ਨੇ ਦੱਸਿਆ ਇੱਕ ਵਰਕਿੰਗ ਫਰੋਮ ਹੋਮ ਰਿਸਰਚ ਪ੍ਰੋਜੈਕਟ ਆ ਉਹਦੇ ਮੁਤਾਬਕ। ਤੇ 38% ਜਿਹੜੇ ਜਿਨ੍ਹਾਂ ਦੀ ਏਜ 20 ਸਾਲ ਤੋਂ ਲੈ ਕੇ 64 ਸਾਲਾਂ ਤੱਕ ਆ ਉਹ ਇਸ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਆ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸੈਕਰਾਮੈਂਟੋ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਭਿਆਨਕ ਗੋਲੀਕਾਂਡ ਹੋਇਆ ਜਿਸ ਦੇ ਵਿੱਚ 6 ਲੋਕ ਮਾਰੇ ਗਏ ਸੀ। ਕੱਲ ਸ਼ਾਮ ਨੂੰ ਆਪਾਂ ਦੱਸਿਆ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਵੀ ਉਹ ਇਸ ਗੋਲੀਬਾਰੀ ਦੇ ਵਿੱਚ ਇੱਕ ਕੜੀ ਜਿਹੜੀ ਹੋ ਸਕਦੀ ਆ। ਪੁਲਿਸ ਨੇ ਹੁਣ ਦੂਜੀ ਗ੍ਰਿਫਤਾਰੀ ਵੀ ਇਸ ਸ਼ੂਟਿੰਗ ਮਾਮਲੇ ਦੇ ਵਿੱਚ ਪਾਈ ਹੈਗੀ ਆ। ਸਮਾਈਲੀ ਮਾਰਟਿਨ ਨਾਂ ਦਾ 27 ਸਾਲਾਂ ਦਾ ਇਹ ਬੰਦਾ ਆ, ਉਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ ਕਹਿੰਦੇ ਵੀ ਗਨ ਫਾਇਰ ਦੇ ਦੌਰਾਨ ਇਹ ਜਦੋਂ ਸ਼ੂਟਿੰਗ ਹੋਈ ਆ ਉਸ ਦੇ ਵਿੱਚ ਆਪ ਵੀ ਇੰਜਰਡ ਹੋਇਆ ਸੀ। ਸਮਾਈਲੀ ਮਾਰਟਿਨ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਆ ਉਸ ਦਾ ਹੀ ਭਰਾ ਦੱਸਿਆ ਜਾਂਦਾ ਆ ਤੇ ਇਸ ਨੂੰ ਗ੍ਰਿਫਤਾਰ ਹੁਣ ਕਰ ਲਿਆ ਗਿਆ ਆ। ਸੋ ਕਹਿੰਦੇ ਵੀ ਬਹੁਤ ਸੀਰੀਅਸਲੀ ਇਹ ਆਪ ਇੰਜਰਡ ਹੋਇਆ ਸੀ ਤੇ ਇਸ ਟਾਈਮ ਉੱਥੇ ਦੇ ਲੋਕਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ। ਪੁਲਿਸ ਦੇ ਦੁਆਰਾ ਸ਼ਨਾਖਤ ਕੀਤੀ ਗਈ ਵੀ ਮਾਰਟਿਨ ਪਰਸਨ ਆਫ ਇੰਟਰਸਟ ਹੋ ਸਕਦਾ ਆ ਤੇ ਮਾਰਟਿਨ ਇਸ ਟਾਈਮ ਕਹਿੰਦੇ ਆ ਸੁਪਰਵਾਈਜ਼ ਕੀਤਾ ਜਾ ਰਿਹਾ ਆ ਆਫਿਸ ਦੇ ਦੁਆਰਾ ਜਦ ਉਸਦੀ ਟ੍ਰੀਟਮੈਂਟ ਚੱਲ ਰਹੀ ਆ ਤੇ ਉਸ ਨੂੰ ਹੁਣ ਕਸਟਡੀ ਦੇ ਵਿੱਚ ਡਿਟੈਕਟਿਵਸ ਦੇ ਦੁਆਰਾ ਲੈ ਲਿਆ ਗਿਆ ਆ। ਕਹਿੰਦੇ ਵੀ ਜਦੋਂ ਹੀ ਇਹਦੀ ਟ੍ਰੀਟਮੈਂਟ ਪੂਰੀ ਹੋਊਗੀ ਮਾਰਟਿਨ ਨੂੰ ਸੈਕਰਾਮੈਂਟੋ ਕਾਉਂਟੀ ਮੇਨ ਜੇਲ੍ਹ ਆ ਉਸ ਦੇ ਵਿੱਚ ਚਾਰਜਿਸ ਆਫ ਪੋਜੈਸ਼ਨ ਆਫ ਫਾਇਰ ਆਰਮ ਬਾਈ ਪ੍ਰੋਹਿਬਿਟਡ ਪਰਸਨ ਤੇ ਪੋਜੈਸ਼ਨ ਆਫ ਮਸ਼ੀਨ ਗਨ ਦੇ ਚਾਰਜਿਸ ਜਿਹੜੇ ਲਾ ਕੇ ਗ੍ਰਿਫਤਾਰ ਕੀਤਾ ਜਾਊਗਾ। ਡਾਂਡਰੇ ਮਾਰਟਿਨ ਜਿਹੜਾ ਇਸੇ ਸਮਾਈਲੀ ਮਾਰਟਿਨ ਦਾ ਭਰਾ ਆ ਉਸ ਨੂੰ ਕੱਲ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਉਸ ਦੇ ਉੱਤੇ ਆਲਰੇਡੀ ਇੱਕ ਆਊਟਸਟੈਂਡਿੰਗ ਅਰੈਸਟ ਵਾਰੰਟ ਵੀ ਖੁੱਲਾ ਪਿਆ ਹੋਇਆ ਸੀਗਾ। ਸੋ ਅਜੇ ਵੀ ਹਰਜੋਤ ਸਿੰਘ ਜੀ 2 ਦਿਨ ਹੋਏ ਨੇ ਇਸ ਸ਼ੂਟਿੰਗ ਨੂੰ, ਬਹੁਤ ਸਾਰੇ ਸਵਾਲਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਹੈਗੇ। 100 ਗੋਲੀਆਂ ਦੇ ਛਰਰੇ ਜਿਹੜੇ ਆ ਉੱਥੇ ਦੇਖੇ ਗਏ, ਉਸਦੇ ਜਿਹੜੇ ਸ਼ੈਲਸ ਆ
ਉੱਥੋਂ ਇਕੱਠੇ ਕੀਤੇ ਗਏ। ਪੁਲਿਸ ਨੇ ਦੇਖਿਆ ਵੀ ਇੰਨੀ ਭਿਆਨਕ ਗੋਲੀਬਾਰੀ ਜਿਹੜੀ ਹੋਈ ਆ। ਹੁਣ ਤੱਕ ਸੈਂਕੜੇ ਹੀ ਵੀਡੀਓਜ਼ ਤੇ ਫੋਟੋਜ਼ ਇਰਦ-ਗਿਰਦ ਜਿਹੜੇ ਖੜੇ ਚਸ਼ਮਦੀਦ ਗਵਾਹ ਕਹਿ ਸਕਦੇ ਆ ਇਸ ਗੋਲੀਕਾਂਡ ਦੇ, ਉਹਨਾਂ ਨੇ ਲਏ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਆ। ਪੁਲਿਸ ਹੁਣ ਉਸ ਦਾ ਨਿਰੀਖਣ ਕਰ ਰਹੀ ਆ, ਜਾਂਚ ਕਰ ਰਹੀ ਆ ਵੀ ਕੌਣ-ਕੌਣ ਇਸ ਗੋਲੀਕਾਂਡ ਦੇ ਵਿੱਚ ਸ਼ਾਮਲ ਹੋਇਆ ਆ। ਸੋ 6 ਜਿਹੜੇ ਲੋਕ ਆ ਉਹ ਇਸ ਗੋਲੀਕਾਂਡ ਦੇ ਵਿੱਚ ਜਾਨ ਗਵਾ ਚੁੱਕੇ ਨੇ ਤੇ 12 ਲੋਕ ਅਜੇ ਵੀ ਜਿਹੜੇ ਉਹ ਜ਼ਖਮੀ ਨੇ। ਸੋ ਬਹੁਤ ਮੰਦਭਾਗੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਖਬਰ ਆ ਉਹ ਬਣੀ ਆ। ਉੱਥੇ ਕਹਿੰਦੇ ਆ ਵੀ ਵਿਜਿਲ ਵੀ ਉਹਨਾਂ ਪੀੜਤਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀਗਾ ਕੱਲ ਸ਼ਾਮ ਨੂੰ, ਜਿੱਥੇ ਸੈਕਰਾਮੈਂਟੋ ਦੇ ਇਲੈਕਟਿਡ ਅਫੀਸ਼ੀਅਲ ਤੇ ਕਮਿਊਨਿਟੀ ਆਰਗੇਨਾਈਜ਼ਰਸ ਆ ਉਹਨਾਂ ਨੇ ਅਟੈਂਡ ਕੀਤਾ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਗਨ ਵਾਇਲੈਂਸ ਇੱਕ ਤਰ੍ਹਾਂ ਨਾਲ ਲਗਾਤਾਰ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਹੈਗਾ ਸਾਡੇ ਮੁਲਕ ਦੇ ਵਿੱਚ। ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਸੈਕਰਾਮੈਂਟੋ ਦੇ ਵਿੱਚ ਜੋ ਇਹ ਹੋਇਆ ਉਸ ਦੇ ਬਾਬਤ ਇਹ ਦੱਸਿਆ ਵੀ ਇੱਕ ਵਾਰੀ ਫਿਰ ਇੱਕ ਹੋਰ ਕਮਿਊਨਿਟੀ ਡਿਵਾਸਟੇਟਡ ਹੋਈ ਹੈਗੀ ਆ ਗਨ ਵਾਇਲੈਂਸ ਦੇ ਨਾਲ। ਸਿੰਗਲ ਐਕਟ ਦੇ ਵਿੱਚ 6 ਲੋਕਾਂ ਦੀ ਜਾਨ ਚਲੇ ਗਈ, 12 ਜਾਣੇ ਫੱਟੜ ਹੋ ਗਏ ਆ। ਉਹਨਾਂ ਨੇ ਕਿਹਾ ਵੀ ਫੈਮਲੀਜ਼ ਦੇ ਲਈ ਸਾਰਾ ਕੁਝ ਚੇਂਜ ਹੋ ਗਿਆ। ਸਰਵਾਈਵਰਸ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਕੋਲ ਹੁਣ ਜ਼ਖਮ ਹੀ ਰਹਿ ਜਾਣਗੇ ਤੇ ਸਾਨੂੰ ਇਹਦੇ ਤੇ ਇਮੀਡੀਏਟਲੀ ਕੋਈ ਨਾ ਕੋਈ ਐਕਟ ਕਰਨਾ ਚਾਹੀਦਾ ਹੈਗਾ। ਇਹ ਸਾਰੀਆਂ ਸਟੇਟਮੈਂਟ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਮਾਸ ਸ਼ੂਟਿੰਗ ਹੁੰਦੀ ਆ ਬਣੀਆਂ ਬਣਾਈਆਂ ਸਟੇਟਮੈਂਟਸ ਲੀਡਰਾਂ ਵੱਲੋਂ ਆ ਜਾਂਦੀਆਂ ਹੈਗੀਆਂ। ਤੇ ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਇਕਨੋਮੀ ਜਿਹੜੀ ਆ ਉਹ ਕਹਿੰਦੇ ਵੀ ਸਮਰ ਦੇ ਵਿੱਚ ਰਿਸੈਸ਼ਨ ਚ ਆ ਸਕਦੀ ਆ। ਇਨਫਲੇਸ਼ਨ ਨੇ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਆ। ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ, ਕੰਜ਼ਿਊਮਰ ਨੇ ਜਿਹੜੇ ਪੈਸੇ ਸਪੈਂਡ ਕਰਨੇ ਆ ਉਹ ਹੁਣ ਲੋਕ ਬਹੁਤ ਆਪਣੇ ਹੱਥ ਘੁੱਟ ਕੇ ਜਿਹੜੇ ਪੈਸੇ ਆ ਉਹ ਖਰਚ ਰਹੇ ਹੈਗੇ ਆ। ਇਹ ਜਿਹੜੀ ਸਟੇਟਮੈਂਟ ਆ ਰਹਿ ਚੁੱਕੇ ਫੈਡਰਲ ਆਫੀਸ਼ੀਅਲ ਉਹਨਾਂ ਨੇ ਦਿੱਤੀ ਹੈਗੀ ਆ। ਫਾਰਮਰ ਫੈਡ ਗਵਰਨਰ ਲਾਰੈਂਸ ਲਿੰਡਸੇ ਜਿਹੜੇ ਕਿ ਡਾਇਰੈਕਟਰ ਵੀ ਹੈਗੇ ਆ ਨੈਸ਼ਨਲ ਇਕਨੋਮਿਕ ਕੌਂਸਲ ਦੇ ਸੀਗੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਦੇ ਟਾਈਮ ਤੇ। ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਹੈ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਪੂਰਾ ਜਿਹੜਾ ਆ ਰਿਸੈਸ਼ਨ ਆ ਜਾਊਗਾ। ਸੋ ਇਹ ਆਮ ਬੰਦਾ ਨਹੀਂ ਕੋਈ ਕਹਿ ਰਿਹਾ, ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਫੈਡਰਲ ਗਵਰਨਰ ਰਹਿ ਚੁੱਕਾ ਆ। ਸੋ ਨੈਚੁਰਲੀ ਉਹਨਾਂ ਨੂੰ ਨੌਲੇਜ ਤਾਂ ਹੈਗਾ ਹੀ ਆ। ਆਪਾਂ ਦੇਖ ਹੀ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਕੀਮਤਾਂ ਵਧੀਆਂ ਹਰ ਚੀਜ਼ ਦੀਆਂ, ਖਾਣ ਪੀਣ ਦੀਆਂ, ਗੈਸ ਦੀਆਂ, ਰੈਂਟ ਦੀਆਂ, ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਲਿੰਡਸੇ ਨੇ ਇਹ ਕਿਹਾ ਵੀ ਉਹ ਇਨਫਲੇਸ਼ਨ ਹੋਰ ਵੀ ਕਹਿੰਦੇ ਵੀ ਅੱਗੇ ਜਾ ਸਕਦੀ ਆ। 1980 ਵਾਲੀ ਇੱਕ ਇਹ ਸਿਚੁਏਸ਼ਨ ਕਹਿੰਦੇ ਬਣੀ ਹੋਈ ਹੈਗੀ ਆ। ਲਿੰਡਸੇ ਨੇ ਐਜ਼ ਏ ਗਵਰਨਰ ਫੈਡਰਲ ਰਿਜ਼ਰਵ ਦੇ ਰਹੇ ਆ ਉਹ 1991 ਤੋਂ ਲੈ ਕੇ 1997 ਤੱਕ। ਉਹ ਤੋਂ ਬਾਅਦ ਚੀਫ ਐਗਜ਼ੀਕਿਊਟਿਵ ਰਹੇ ਲਿੰਡਸੇ ਗਰੁੱਪ ਇਕਨੋਮਿਕ ਐਡਵਾਈਜ਼ਰੀ ਫਰਮ ਬੇਸਡ ਇਨ ਵਾਸ਼ਿੰਗਟਨ ਡੀਸੀ ਦੇ ਵਿੱਚ। ਤੇ ਕਹਿੰਦੇ ਵੀ ਪਰਚੇਜ਼ਿੰਗ ਪਾਵਰ ਲੋਕਾਂ ਦੇ ਕੋਲ ਖਰੀਦਣ ਦੀ ਜਿਹੜੀ ਸ਼ਕਤੀ ਆ ਉਹ ਬਹੁਤ ਘਟ ਰਹੀ ਆ। ਉਹ ਤਾਂ ਆਪਾਂ ਦੇਖ ਹੀ ਰਹੇ ਆ ਵੀ ਕਿੰਨੀ ਜ਼ਿਆਦਾ ਕੀਮਤਾਂ ਵਧੀਆਂ ਹੋਈਆਂ ਹੈਗੀਆਂ। ਲੇਬਰ ਡਿਪਾਰਟਮੈਂਟ ਐਸਟੀਮੇਟ ਕਰ ਰਿਹਾ ਵੀ ਅਰਨਿੰਗ ਐਡਜਸਟਮੈਂਟ ਇਨਫਲੇਸ਼ਨ 2.6% ਡਿੱਗ ਪਊਗੀ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਪਰ ਲੱਗਦਾ ਨਹੀਂ ਹਜੇ ਕਿਸੇ ਤਰ੍ਹਾਂ ਕੋਈ ਚੇਂਜ ਆ ਰਹੀ ਹੈਗੀ ਆ। ਨਹੀਂ, ਬਿਲਕੁਲ ਕਹਿੰਦੇ ਵੀ ਇਹਨਾਂ ਨੇ ਇਸੇ ਗੱਲ ਦੇ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕਹਿੰਦੇ ਵੀ ਫੈਡ ਅਜੇ ਕੋਈ ਲਾਗੇ ਛਾਗੇ ਵੀ ਨਹੀਂ ਨਜ਼ਰ ਆ ਰਹੀ ਵੀ ਇਨਫਲੇਸ਼ਨ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਕੰਟਰੋਲ ਆ ਸਕਦਾ ਹੈਗਾ। ਆਪਾਂ ਨੂੰ ਪਤਾ ਹੀ ਆ ਵੀ ਲਗਾਤਾਰ ਕੀਮਤਾਂ ਸਾਰੇ ਪਾਸੇ ਹਰ ਇੱਕ ਚੀਜ਼ ਦੀਆਂ, ਦੁੱਧ ਤੋਂ ਲੈ ਕੇ ਤੇਲ ਤੱਕ ਤੇ ਇਨ ਬਿਟਵੀਨ ਐਵਰੀਥਿੰਗ, ਉਹ ਸਾਰਾ ਕੁਛ ਮਹਿੰਗਾ ਹੋ ਚੁੱਕਾ ਹੋਇਆ ਆ। ਸੋ ਵੀ ਲੋਕਾਂ ਦਾ ਲੱਕ ਉਸਦੇ ਕਰਕੇ ਟੁੱਟਾ ਪਿਆ ਆ। ਸੋ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਸੇ ਚੀਜ਼ ਵੱਲ ਨੂੰ ਇਸ਼ਾਰਾ ਕਰ ਰਹੇ ਹੈਗੇ ਆ। ਪਰ ਹਰਜੋਤ ਸਿੰਘ ਜੀ ਇਹ ਇਕੋਨੋਮਿਸਟ ਉਹੀ ਨੇ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਵੀ ਕਿਹਾ ਸੀਗਾ ਵੀ ਆਹ ਕੁਛ ਜਿਹੜਾ ਉਹ ਹੋ ਜਾਣਾ, ਪਰ ਉਹਨਾਂ ਦੇ ਸਾਰੇ ਜਿਹੜੀਆਂ ਭਵਿੱਖਬਾਣੀਆਂ ਕਿਤੇ ਨਾ ਕਿਤੇ ਕੋਵਿਡ ਦੇ ਦੌਰਾਨ ਧਰੀਆਂ ਧਰਾਈਆਂ ਜਿਹੜੀਆਂ ਉਹ ਰਹਿ ਗਈਆਂ। ਹੁਣ ਪਤਾ ਨਹੀਂ ਅੱਗੇ ਜਿਹੜਾ ਉਹ ਕੀ ਬਣਨ ਜਾ ਰਿਹਾ ਹੈਗਾ ਆ। ਲੇਬਰ ਡਿਪਾਰਟਮੈਂਟ ਦੇ ਵੀ ਜਿਹੜੇ ਐਸਟੀਮੇਟ ਆਏ ਆ ਅਰਨਿੰਗ ਦੇ ਇਨਫਲੇਸ਼ਨ ਦੇ, ਉਹ 2.6% ਡਿੱਗੇ ਨੇ
ਇੱਕ ਹਿਸਾਬ ਦੇ ਨਾਲ ਇਨਫਲੇਸ਼ਨ ਜਿਹੜੀ ਉਹ ਘਟੀ ਆ ਅੱਗੇ, ਜਿਹੜੇ ਆ ਹੁਣ 12 ਮਹੀਨੇ ਦੇ ਹਿਸਾਬ ਦੇ ਨਾਲ, ਜਦੋਂ ਫਰਵਰੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਪਿਛਲੇ ਸਾਲ ਤੁਲਨਾ ਜਿਹੜੀ ਉਹ ਕੀਤੀ ਗਈ ਹੋਵੇ। ਸੋ ਥੋੜਾ ਜਿਹਾ ਕਾਬੂ ਪੈ ਰਿਹਾ ਆ, ਇਹ ਹੁਣ ਦੇਖਣਾ ਹੋਊਗਾ ਵੀ ਹੋਰ ਕਿੰਨੀ ਕੁ ਜਲਦੀ ਕਾਬੂ ਪਊਗਾ। ਆਲਰੇਡੀ ਇਨਫਲੇਸ਼ਨ ਦੇ ਨੂੰ ਕਾਬੂ ਪਾਉਣ ਦੇ ਲਈ ਇੰਟਰਸਟ ਰੇਟ ਜਿਹੜੀ ਸੈਂਟਰਲ ਬੈਂਕ ਆ ਜਦੋਂ ਦੂਜੇ ਬੈਂਕਾਂ ਨੂੰ ਮਨੀ ਦਿੰਦੀ ਆ, ਰਾਸ਼ੀ ਦਿੰਦੀ ਆ, ਤਾਂ ਉਸ ਦੇ ਉੱਤੇ ਹੁਣ ਉਹਨਾਂ ਨੇ ਇੰਟਰਸਟ ਰੇਟ ਆਲਰੇਡੀ ਵਧਾ ਦਿੱਤਾ ਹੈਗਾ, ਤੇ ਇਸ ਸਾਲ ਦੇ ਵਿੱਚ ਇਹਨਾਂ ਨੇ ਹੋਰ ਵੀ ਇੰਟਰਸਟ ਰੇਟ ਜਿਹੜੇ ਉਹ ਵਧਾਉਣੇ ਹੈਗੇ ਜੀ। ਨੇ। ਸੋ ਕੱਲੇ ਇਕੋਨੋਮਿਸਟ ਨਹੀਂ, ਨਵੇਂ ਸਰਵੇ ਆਏ ਆ, ਕਹਿੰਦੇ 81% USA ਦੇ ਵਿੱਚ ਅਡਲਟਸ ਉਹਨਾਂ ਨੂੰ ਫਿਕਰ ਆ ਵੀ ਰਿਸੈਸ਼ਨ ਇਸ ਸਾਲ ਆ ਰਿਹਾ ਹੈਗਾ ਆ। CNBC ਤੇ ਏਕॉर्न ਇਨਵੈਸਟ ਇਹਨਾਂ ਨੇ ਸਰਵੇ ਕੀਤਾ ਹੈਗਾ, ਮੋਮੈਂਟਿਵ ਕਰਕੇ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ, ਜਿੱਥੇ ਕਿ 4000 ਲੋਕਾਂ ਦਾ ਸਰਵੇ ਕੀਤਾ ਗਿਆ ਮਾਰਚ 23 ਤੇ ਮਾਰਚ 24 ਨੂੰ। ਉਹਦੇ ਮੁਤਾਬਕ 81% ਕਹਿੰਦੇ ਆ ਰਿਸੈਸ਼ਨ 100% ਇਸ ਸਾਲ ਆ ਰਿਹਾ ਹੈ। ਰਿਪਬਲਿਕਨ ਮੈਜੋਰਟੀ ਦੇ ਵਿੱਚ ਕਹਿ ਰਹੇ ਆ ਤੇ ਡੈਮੋਕ੍ਰੇਟ ਵੀ ਕਾਫੀ ਕਹਿ ਰਹੇ ਆ ਵੀ ਹਾਂ ਚਾਂਸ ਪੂਰੇ ਹੈਗੇ ਆ। ਸੋ ਆਪਾਂ ਕਰਨਾ ਕੀ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਰਿਸੈਸ਼ਨ ਆਉਂਦਾ ਤੇ ਸਾਨੂੰ ਸੇਵਿੰਗ ਜ਼ਰੂਰ ਕਰਨੀ ਚਾਹੀਦੀ ਹੈਗੀ ਆ, ਤੇ ਜਿਹੜਾ ਖਰਚਾ ਆ ਉਹ ਘੱਟ ਕਰਨਾ ਚਾਹੀਦਾ ਹੈਗਾ। ਸੋ ਐਮਰਜੈਂਸੀ, ਰਿਟਾਇਰਮੈਂਟ ਸੇਵਿੰਗਸ, ਇਹ ਸਾਰਾ ਕੁਝ ਤੁਹਾਨੂੰ ਸਾਂਭ ਕੇ ਰੱਖਣ ਦੀ ਜ਼ਰੂਰਤ ਆ। ਬਜਟ ਦੇ ਵਿੱਚ ਤੁਹਾਨੂੰ ਟ੍ਰਿਮਿੰਗ ਕਰਨੀ ਪੈਣੀ ਹੈਗੀ ਆ ਤਾਂ ਕਿ ਜੇ ਕਿਤੇ ਜ਼ਿਆਦਾ ਹੀ ਐਮਰਜੈਂਸੀ ਹੋ ਜਾਂਦੀ ਆ ਤੁਹਾਡੇ ਕੋਲ ਪੈਸੇ ਰਹਿਣ। ਪਰ ਅਨਫੋਰਚੂਨੇਟ ਪਾਰਟ ਇਹ ਆ, ਅਮਰੀਕਾ ਦੇ ਵਿੱਚ ਬਹੁਤ ਹੀ ਘੱਟ ਲੋਕ ਸੇਵਿੰਗ ਕਰਦੇ ਆ। ਕਈਆਂ ਦੇ ਕੋਲ ਤਾਂ 2-3 ਮਹੀਨੇ ਦਾ ਖਰਚਾ ਵੀ ਨਹੀਂ ਹੁੰਦਾ ਜੇ ਕਿਤੇ ਬੰਦੇ ਦੀ ਜੌਬ ਚਲ ਜਾਏ। ਸੋ ਪੰਜਾਬੀ ਆ ਥੋੜੀ ਸੇਵਿੰਗ ਕਰਦੇ ਹੈਗੇ ਆ, ਇੰਡੀਅਨਸ ਕਾਫੀ ਸੇਵਿੰਗ ਕਰਦੇ ਬਾਕੀਆਂ ਦੇ ਮੁਕਾਬਲੇ, ਪਰ ਸਟਿਲ ਜਿਨ੍ਹਾਂ ਨੇ ਇੰਨੇ ਮਹਿੰਗੇ ਮਹਿੰਗੇ ਘਰ ਲਏ ਹੋਏ ਹੈਗੇ ਆ, ਪੇਮੈਂਟਸ 6-6 7-7 ਹਜ਼ਾਰ ਡਾਲਰ ਦੀਆਂ, ਜੇ ਕੋਈ ਟਰੱਕਿੰਗ ਬਿਜ਼ਨਸ 'ਚ ਆ ਉਹਨਾਂ ਦੇ ਬਹੁਤ ਮਹਿੰਗੀਆਂ ਉਹਨਾਂ ਦੀਆਂ ਪੇਮੈਂਟਸ ਆ, ਇੰਟਰਸਟ ਰੇਟ ਬੜਾ ਹਾਈ ਹੈਗਾ। ਸੋ ਐਵਰੇਜ ਤਾਂ ਕਹਿੰਦੇ ਇਹ ਚਾਹੀਦਾ ਵੀ ਘੱਟੋ ਘੱਟ ਤੁਹਾਡੇ ਕੋਲ 6 ਤੋਂ ਲੈ ਕੇ 12 ਮਹੀਨੇ ਦੀ ਸੇਵਿੰਗ ਹੋਣੀ ਚਾਹੀਦੀ ਆ। ਫਿਰ ਰੱਬ ਨਾ ਕਰੇ ਕੱਲ ਨੂੰ ਤੁਸੀਂ ਟੋਟਲੀ ਲੇ ਆਫ ਹੋ ਜਾਂਦੇ ਆ, ਤੁਹਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਇਨਕਮ ਦਾ, ਘੱਟੋ ਘੱਟ ਤੁਹਾਡੇ ਕੋਲ 6 ਤੋਂ ਲੈ ਕੇ 12 ਮਹੀਨੇ ਦੀ ਸੇਵਿੰਗ ਹੋਣੀ ਚਾਹੀਦੀ ਆ। ਉਹਦੇ ਵਿੱਚ ਤੁਹਾਡੀ ਮੌਰਗੇਜ ਪੇ ਕਰਨ ਦੇ ਲਈ, ਤੁਹਾਡੀ ਕੋਈ ਇੰਸ਼ੋਰੈਂਸ ਆ, ਤੁਹਾਡੀ ਰੋਟੀ ਪਾਣੀ, ਸਾਰਾ ਕੁਝ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕੁ ਸੇਵਿੰਗ ਜਿਹੜੀ ਆ ਆਪਣੇ ਕੋਲ ਹੋਣੀ ਚਾਹੀਦੀ ਆ ਜੇ ਕੱਲ ਨੂੰ ਕੁਝ ਹੋ ਜਾਂਦਾ। ਬਹੁਤ ਵਾਰ ਕੀ ਹੁੰਦਾ ਵੀ ਆਪਾਂ ਹੁਣ ਦੇਖਦੇ ਆ ਰੀਅਲ ਸਟੇਟ 'ਚ ਹਜੇ ਵੀ ਲੋਕ ਓਵਰਬਿਡ ਕਰਦੇ, ਕਈਆਂ ਨੇ ਰਿਸੈਸ਼ਨ ਨਹੀਂ ਦੇਖੇ ਹੁੰਦੇ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਵੀ ਮੈਂ 3 ਰਿਸੈਸ਼ਨ USA ਦੇ ਵਿੱਚ ਦੇਖੇ ਹੈਗੇ ਆ, 90s ਵਾਲਾ, 2000 ਵਾਲਾ, 2008 to 2010 ਵਾਲਾ। ਸੋ ਜਿਹੜੇ ਰਿਸੈਸ਼ਨ ਤੋਂ ਬਾਅਦ ਆਏ ਆ ਉਹਨਾਂ ਨੂੰ ਇਹ ਨਹੀਂ, ਜੇ ਉਹਨੇ ਖੁਦ ਦੇਖਿਆ ਨਹੀਂ ਹੁੰਦਾ ਉਹਨੂੰ ਲੱਗਦਾ ਵੀ ਨਹੀਂ ਆਪਾਂ ਤਾਂ ਬਹੁਤ ਤਕੜੇ ਮੁਲਕ ਦੇ ਵਿੱਚ ਆ, ਇੱਥੇ ਇਹ ਕੁਝ ਨਹੀਂ ਵਾਪਰਨਾ, ਸਾਰਾ ਕੁਝ ਉੱਪਰ ਨੂੰ ਜਾ ਰਿਹਾ ਹੈ। ਸੋ ਜਿਨ੍ਹਾਂ ਨੇ ਦੇਖਿਆ ਹੁੰਦਾ ਉਹ ਥੋੜਾ ਜ਼ਿਆਦਾ ਸੇਵ ਕਰਕੇ ਰੱਖਦੇ ਆ। ਸੋ ਇਹ ਆਮ ਲੋਕ ਵੀ, ਇਕੋਨੋਮਿਸਟ ਵੀ ਕਹਿ ਰਹੇ ਆ ਵੀ ਸੇਵਿੰਗ ਤੁਹਾਡੀ ਬਹੁਤ ਜ਼ਰੂਰੀ ਆ, ਘੱਟੋ ਘੱਟ 6 ਮਹੀਨੇ ਦੇ ਖਰਚੇ ਦੀ। ਜੀ, ਬਿਲਕੁਲ, ਬਿਲਕੁਲ। ਹੁਣ ਦੇਖੋ ਕਿੱਦਾਂ ਜਿਹੜਾ ਉਹ ਕਰਦੇ ਨੇ ਲੋਕ, ਆਪਾਂ ਦੇਖਦੇ ਆ ਵੀ ਤਾਂ ਹੀ ਇੱਥੇ ਜਿਹੜੇ ਲਫ਼ਜ਼ ਵਰਤੇ ਜਾਂਦੇ ਆ, ਪੇ ਚੈੱਕ ਟੂ ਪੇ ਚੈੱਕ, ਸਰਵਾਈਵਿੰਗ ਔਨ ਪੇ ਚੈੱਕ ਟੂ ਪੇ ਚੈੱਕ। ਸੋ ਉਹੀ ਕੰਮ ਜਿਹੜੇ ਉਹ ਚੱਲਦੇ ਰਹਿੰਦੇ ਨੇ। ਸੋ ਇਸ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਆਪਾਂ ਚਲੋ ਜਿੱਥੋਂ ਆਏ ਆ ਉੱਥੇ ਵੀ ਆਪਾਂ ਨੂੰ ਇਹ ਚੀਜ਼ ਸਿਖਾਈ ਜਾਂਦੀ ਸੀ ਵੀ ਆਪਾਂ ਵੱਧ ਤੋਂ ਵੱਧ ਸੇਵਿੰਗ ਕਰੀਏ, ਵੀ ਆਪਣੇ ਹੀ ਭਵਿੱਖ ਦੇ ਲਈ ਕਿਤੇ ਨਾ ਕਿਤੇ ਸੁਰੱਖਿਆ ਉਹ ਆਪਣੇ ਲਈ ਰਹਿੰਦੀ ਹੈਗੀ ਆ। ਸੋ ਹੋਪਫੁਲੀ ਲੋਕ ਜਿਹੜੇ ਉਹ ਸਮਝਣਗੇ, ਕਿਉਂਕਿ ਰਿਸੈਸ਼ਨ ਦੇ ਝਟਕੇ ਕਈ ਵਾਰੀ ਅਸਹਿਣਯੋਗ ਬਣ ਜਾਂਦੇ ਆ। ਬੰਦਾ ਇਹਨੇ ਖਰਚੇ ਇੰਨੇ ਕੁ ਜ਼ਿਆਦਾ ਆਪਣੇ ਵਧਾ ਲਏ ਹੁੰਦੇ ਆ, ਰਿਸੈਸ਼ਨ ਆਉਣ ਤੋਂ ਬਾਅਦ 'ਚ ਉਹ ਸਰਵਾਈਵ ਕਰਨਾ, ਉਹ ਖਰਚਿਆਂ ਨੂੰ ਪੂਰੀਆਂ ਕਰਨਾ ਕਾਫੀ ਮੁਸ਼ਕਲ ਜਿਹੜਾ ਉਹ ਬਣ ਜਾਂਦਾ ਹੈ। ਸੋ ਇਸ ਲਈ ਬੈਟਰ ਆ ਵੀ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ ਐਵੇਂ ਨਹੀਂ, ਕਹਾਵਤਾਂ ਜਿਹੜੀਆਂ ਉਹ ਬਣੀਆਂ ਹਿਸਾਬ ਦੇ ਨਾਲ ਹੀ ਜਿਹੜਾ ਉਹ ਕੰਮ ਚੱਲਣਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਰਸ਼ੀਆ ਬੌਂਡ ਪੇਮੈਂਟ ਆ, ਜਿਹੜੇ ਬੌਂਡਸ ਉਹਨਾਂ ਨੇ ਖਰੀਦੇ ਸੀ ਰਸ਼ੀਆ ਨੇ, US ਕਹਿੰਦੇ ਆ ਵੀ ਉਹ ਜਿਹੜੀਆਂ ਪੇਮੈਂਟਸ ਆ ਉਹਨਾਂ ਨੂੰ ਬੰਦ ਕਰਨ ਜਾ ਰਿਹਾ ਆ। ਕਹਿੰਦੇ ਵੀ ਇਸ ਦੇ ਨਾਲ ਡਿਫਾਲਟ ਹੋਣ ਦਾ ਖਤਰਾ ਵੱਧ ਜਾਊਗਾ। ਯੂਨਾਈਟਿਡ ਸਟੇਟਸ ਦੇ ਦੁਆਰਾ ਰਸ਼ੀਅਨ ਗਵਰਨਮੈਂਟ ਨੂੰ ਰੋਕ ਦਿੱਤਾ ਗਿਆ ਕੱਲ,
ਜਦੋਂ ਉਹਨਾਂ ਨੇ ਪੇ ਕਰਨੇ ਸੀਗੇ, ਜਿਹੜੇ ਡੈਟ ਸੀਗਾ ਜਿਹੜਾ 600 ਮਿਲੀਅਨ ਤੋਂ ਵੀ ਵੱਧ ਹੈਗਾ ਆ, ਉਹ ਰਿਜ਼ਰਵਸ ਦੇ ਵਿੱਚ ਜਿਹੜੇ ਯੂਐਸ ਬੈਂਕਸ ਦੇ ਵਿੱਚ ਰੱਖੇ ਹੈਗੇ ਆ। ਰੂਸ ਬਾਰ-ਬਾਰ ਇਹ ਕਹਿ ਰਿਹਾ ਹੈਗਾ ਆ ਵੀ ਅਸੀਂ ਜਿਹੜੀ ਪੇਮੈਂਟ ਆ ਉਹ ਰੂਬਲਸ ਦੇ ਵਿੱਚ ਦੇਣ ਨੂੰ ਤਿਆਰ ਆ। ਸੋਮਵਾਰ ਨੂੰ ਕਹਿੰਦੇ ਵੀ ਇੱਕ ਬਿਗੇਸਟ ਪੇਮੈਂਟ, ਲਾਰਜੈਸਟ ਪੇਮੈਂਟ ਉਹ ਡਿਊ ਸੀਗੀ, 552 ਮਿਲੀਅਨ ਡਾਲਰ ਦੀ ਪ੍ਰਿੰਸੀਪਲ ਪੇਮੈਂਟ ਸੀਗੀ, ਜਿਹੜੇ ਬੌਂਡ ਮੈਚਿਓਰ ਹੋ ਰਹੇ ਆ। ਯੂਐਸ ਗਵਰਨਮੈਂਟ ਨੇ ਇਹ ਫੈਸਲਾ ਲਿਆ ਆ ਵੀ ਮਾਸਕੋ ਨੂੰ ਉਹ ਐਕਸੈਸ ਨਹੀਂ ਦੇਣਗੇ, ਕੱਟ ਆਫ ਕਰ ਦੇਣਗੇ ਇਹ ਫਰੋਜ਼ਨ ਫੰਡਸ ਦਾ। ਯੂਐਸ ਟ੍ਰੈਜਰੀ ਦੇ ਸਪੋਕਸਪਰਸਨ ਆ, ਉਹਨਾਂ ਨੇ ਇਹ ਕਿਹਾ। ਪਿਛਲੀ ਵਾਰੀ ਕੂਪਨਸ ਦੇ ਜ਼ਰੀਏ ਰੂਸ ਪੇਮੈਂਟ ਦੇਣ ਦੇ ਵਿੱਚ ਕਾਮਯਾਬ ਰਿਹਾ ਸੀਗਾ। ਸੋ 54 ਮਿਲੀਅਨ ਕੂਪਨ ਪੇਮੈਂਟ ਉਹ ਵੀ ਡਿਊ ਸੀਗੀ ਸੋਮਵਾਰ ਨੂੰ, ਜਿਹੜੇ 2042 ਸੋਵਰਨ ਡਾਲਰ ਬੌਂਡਸ ਜਿਹੜੇ ਆ ਉਹਨਾਂ ਨੇ ਖਰੀਦੇ ਸੀਗੇ। ਸੋ ਕਹਿੰਦੇ ਵੀ ਰਸ਼ੀਆ ਦੇ ਮੋਹਰੇ ਇਸ ਟਾਈਮ ਕਾਫੀ ਵੱਡੀ ਚੁਣੌਤੀ ਆ ਵੀ ਉਹ ਡਿਫਾਲਟ ਕਰ ਸਕਦੇ ਆ ਜੇ ਉਹ ਇਸ ਤਰੀਕੇ ਦੇ ਨਾਲ ਨਾ ਕਰਨ। ਉਹਨਾਂ ਦਾ ਵੀ ਜਿਹੜਾ ਬਾਹਰਲੀ ਫੋਰਨ ਮੁਦਰਾ ਭੰਡਾਰ ਜਿਹਨੂੰ ਕਿਹਾ ਜਾਂਦਾ ਆ, ਕਰੰਸੀ ਜਿਹੜੀ ਹੁੰਦੀ ਆ, ਉਹ ਵੀ ਹੌਲੀ ਹੌਲੀ ਹੁਣ ਘਟ ਰਹੀ ਆ। ਰਸ਼ੀਆ ਦੀ ਰੂਬਲ ਦੀ ਵੈਲਿਊ ਵੀ ਘਟੀ ਸੀ, ਮੁੜ ਦੁਬਾਰਾ ਥੋੜੀ ਜਿਹੀ ਤਾਂ ਨੂੰ ਜ਼ਰੂਰ ਗਈ ਆ। ਸੋ ਉਹਨਾਂ ਦੇ ਡਾਲਰ ਰਿਜ਼ਰਵ ਆ ਲਗਾਤਾਰ ਘਟ ਰਹੇ ਹੈਗੇ ਆ, ਕੋਈ ਨਵਾਂ ਰੈਵਨਿਊ ਡਾਲਰ ਦੇ ਵਿੱਚ ਆ ਨਹੀਂ ਰਿਹਾ। ਤੇ ਹੁਣ ਇਹ ਇੱਕ ਹਿਸਾਬ ਦੇ ਨਾਲ ਜੇ ਇਹਨਾਂ ਬੌਂਡਸ ਦੀ ਪੇਮੈਂਟ ਨੂੰ ਰੋਕ ਲਿਆ ਜਾਂਦਾ ਹੈ ਤੇ ਉਹਨਾਂ ਦੇ ਡਿਫਾਲਟ ਹੋਣ ਦਾ ਖਤਰਾ ਜਿਹੜਾ ਆ ਉਹ ਬਣ ਜਾਂਦਾ ਆ। ਉੱਦਾਂ ਕਹਿੰਦੇ ਵੀ 30 ਦਿਨ ਦਾ ਗ੍ਰੇਸ ਪੀਰੀਅਡ ਜ਼ਰੂਰ ਮਿਲਦਾ ਆ ਪੇਮੈਂਟ ਨੂੰ ਦੇਣ ਦੇ ਲਈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। 600 ਮਿਲੀਅਨ ਡਾਲਰ ਦੇ ਜਿਹੜੇ ਹਰਜੋਤ ਸਿੰਘ ਜੀ ਆ ਰਿਜ਼ਰਵਸ ਦੀ ਪੇਮੈਂਟਸ ਨੂੰ ਕੱਟ ਆਫ ਹੁਣ ਕਰ ਦਿੱਤਾ ਗਿਆ ਆ। ਜੀ, ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਟੈਕਸ ਸੀਜ਼ਨ ਚੱਲ ਰਿਹਾ। ਅਪ੍ਰੈਲ ਦੀ 15 ਤਰੀਕ ਲਾਸਟ ਡੇਟ ਹੈਗੀ ਆ ਤੁਹਾਡੀ ਟੈਕਸ ਫਾਈਲ ਕਰਨ ਦੀ, ਅਨਲੈਸ ਤੁਸੀਂ ਐਕਸਟੈਂਸ਼ਨ ਫਾਈਲ ਕਰਦੇ ਹੈਗੇ ਆ। ਕਹਿੰਦੇ ਭਈ ਬਹੁਤ ਸਾਰੇ ਲੋਕ ਇੱਕ ਤਰ੍ਹਾਂ ਨਾਲ ਪਲੇ ਕਰਦੇ ਆਡਿਟ ਲੋਟਰੀ। ਆਡਿਟ ਲੋਟਰੀ ਦਾ ਮਤਲਬ ਇਹ ਆ ਵੀ ਆਪਾਂ ਜਿੰਨੇ ਮਰਜ਼ੀ ਕਲੇਮ ਕਰ ਲਈਏ, ਦੇਖੀ ਜਾਊਗਾ, ਜੇ ਕਿਤੇ ਆਡਿਟ ਹੋ ਗਿਆ ਤਾਂ ਫੜ ਹੋ ਜਾਗੇ, ਨਹੀਂ ਤਾਂ ਨਾ ਸਹੀ। ਪਰ IRS ਦੇ ਮੁਤਾਬਕ ਜਾਂ ਜਿਹੜੇ ਪ੍ਰੋਫੈਸ਼ਨਲਸ ਆ ਟੈਕਸ ਦੇ, ਉਹ ਕਹਿੰਦੇ ਆ ਵੀ ਬਹੁਤ ਸਾਰੇ ਪੁਆਇੰਟਸ ਆ ਜਿਨ੍ਹਾਂ ਕਰਕੇ ਤੁਸੀਂ ਆਡਿਟ ਹੋ ਸਕਦੇ ਹੈਗੇ ਆ। ਉਹ ਆਪਾਂ ਜ਼ਰੂਰ ਕਈਆਂ ਨੇ ਤਾਂ ਟੈਕਸ ਭਰ ਲਏ ਹੋਣੇ ਆ, ਕਈਆਂ ਨੇ ਭਰਨੇ ਆ। ਇਹ ਵੀ ਦੱਸਦੇ ਜਾਈਏ, ਆਪਾਂ ਟੈਕਸ ਪ੍ਰੋਫੈਸ਼ਨਲ ਨਹੀਂ, ਪਰ ਜਿੰਨਾ ਕੁ ਆਪਾਂ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਉਹਦੇ ਮੁਤਾਬਕ ਦੱਸ ਰਹੇ ਆ। ਤੁਸੀਂ ਆਪਣਾ, ਜਦੋਂ ਪਹਿਲੀ ਗੱਲ ਤਾਂ ਮੇਰੀ ਇਹ ਹੁੰਦੀ ਆ ਵੀ ਜਿਹੜਾ ਵੀ ਬੰਦਾ ਕੋਈ ਹੈਗਾ ਆ, ਤੁਸੀਂ ਜੇ ਟੈਕਸ ਭਰਨਾ ਉਹ ਪ੍ਰੋਫੈਸ਼ਨਲ ਟੈਕਸ ਵਾਲੇ ਤੋਂ ਭਰਾਓ। ਜੇ ਰੀਅਲ ਸਟੇਟ ਲੈਣੀ ਆ ਉਹ ਪ੍ਰੋਫੈਸ਼ਨਲ ਰੀਅਲ ਸਟੇਟ ਦੇ ਥਰੂ ਲਾਓ, ਤੇ ਜੇ ਇੰਸ਼ੋਰੈਂਸ ਉਹ ਪ੍ਰੋਫੈਸ਼ਨਲ ਥਰੂ ਇੰਸ਼ੋਰੈਂਸ, ਪ੍ਰੋਫੈਸ਼ਨਲ ਡਾਕਟਰ ਕਰਨਾ ਚਾਹੀਦਾ। ਜੇ ਤੁਸੀਂ 100 200 400 ਡਾਲਰ ਬਚਾ ਲਿਆ, ਉਹ ਕੋਈ ਬੜਾ ਬਿਗ ਨਹੀਂ। ਜੇ ਕਿਤੇ ਇਨ ਕੇਸ ਆਡਿਟ ਹੋ ਜਾਓ, ਫਿਰ ਪੈਸੇ ਤਾਂ ਤੁਹਾਡੇ ਵੱਲ ਨਿਕਲਣ ਦੇ ਚਾਂਸ ਹੋਣੇ ਹੀ ਹੋਣੇ ਆ, ਪਰ ਜਿਹੜੀ ਤੁਹਾਡੀ ਟੈਨਸ਼ਨ ਹੋਣੀ ਆ ਦਿਮਾਗ 'ਚ, ਉਹ ਬਹੁਤ ਜ਼ਿਆਦਾ ਹੁੰਦੀ ਹੈਗੀ। ਸੋ ਪ੍ਰੋਫੈਸ਼ਨਲ ਦੇ ਕੋਲੋਂ ਟੈਕਸ ਭਰਾਇਆ ਕਰੋ, ਉਹ ਸਲਾਹ ਵੀ ਤੁਹਾਨੂੰ ਸਹੀ ਦਊਗਾ ਵੀ ਕਿਹੜੀ ਤੁਸੀਂ ਰਿਡਕਸ਼ਨ ਕਰ ਸਕਦੇ ਆ, ਕਿਹੜੀ ਨਹੀਂ ਕਰ ਸਕਦੇ। ਕਹਿੰਦੇ IRS ਦੇ ਵਿੱਚ ਤੁਹਾਡੇ ਆਡਿਟ ਹੋਣ ਦੇ ਚਾਂਸ ਬਹੁਤ ਆ ਜੇ ਤੁਸੀਂ ਰਾਈਟ ਆਫਸ ਬਹੁਤ ਜ਼ਿਆਦਾ ਕਰਦੇ ਹੈਗੇ ਆ। ਵੀ ਮੈਂ ਇੰਨੀ ਡੋਨੇਸ਼ਨ ਦੇਤੀ, ਇੱਥੇ ਆਹ ਕਰਤਾ, ਉਹ ਕਰਤਾ। ਸੋ ਇਹ ਸਾਰੀ ਚੀਜ਼ ਨੂੰ, ਟਰਬਲ ਤੋਂ, ਇਸ ਤੋਂ ਬਚਣ ਦੇ ਲਈ, ਜੇ ਤੁਸੀਂ ਕਲੇਮ ਕਰ ਰਹੇ ਹੋ ਜੀ ਮੈਂ ਇੰਨੇ ਹਜ਼ਾਰ ਦੀ ਡੋਨੇਸ਼ਨ ਦਿੱਤੀ ਆ, ਉਹਦੀਆਂ ਰਸੀਦਾਂ, ਪੇਪਰ ਵਰਕ ਸਾਰਾ ਕੋਲ ਰੱਖੋ। 3 ਸਾਲਾਂ ਤੱਕ ਤੁਸੀਂ ਆਡਿਟ ਹੋ ਸਕਦੇ, ਪਰ ਉਸ ਨੂੰ ਵੀ ਐਕਸਟੈਂਡ ਕੀਤਾ ਜਾ ਸਕਦਾ ਹੈਗਾ ਆ। ਹਾਂ, ਈਵਨ ਦੋ ਟੈਕਸ ਡੈਡਲਾਈਨ ਅਪ੍ਰੈਲ 15 ਹੈਗੀ ਆ, ਏਜੰਸੀ ਨੇ, IRS ਨੇ ਆਲਰੇਡੀ 78.8 ਮਿਲੀਅਨ ਰਿਟਰਨ ਮਾਰਚ 25 ਤੱਕ ਫਾਈਲ ਕਰ ਦਿੱਤੇ ਹੈਗੇ ਆ। ਉਹਨਾਂ ਨੇ ਰਿਪੋਰਟ ਕੀਤਾ ਵੀ ਇੰਨੇ ਲੋਕਾਂ ਨੇ ਕੀਤੇ ਆ, ਤੇ ਉਹਨਾਂ ਨੂੰ 58 ਮਿਲੀਅਨ ਰਿਫੰਡ ਆਲਰੇਡੀ ਜਾ ਚੁੱਕਾ ਹੈਗਾ ਆ। IRS ਨੇ 4,52,515 ਇੰਡੀਵਿਜੂਅਲ ਆਡਿਟ ਸਨ 2020 ਦੇ ਆ, ਉਹ ਕਲੋਜ਼ ਵੀ ਕਰ ਦਿੱਤੇ, ਜਿਹੜੇ ਕਿ 0.29% ਬਣਦਾ ਹੈ 157 ਮਿਲੀਅਨ ਇੰਡੀਵਿਜੂਅਲ ਟੈਕਸ ਰਿਟਰਨ ਜਿਨ੍ਹਾਂ ਨੇ ਫਾਈਲ ਕੀਤੇ ਸੀ ਸਨ 2020 ਦੇ। ਸੋ ਇਹਦੇ ਕਰਕੇ ਕਹਿੰਦੇ ਆਡਿਟ ਲੋਟਰੀ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨਹੀਂ, ਕਹਿੰਦੇ ਵੀ ਧਿਆਨ ਰੱਖਣਾ ਚਾਹੀਦਾ। ਇਹ ਨਾ ਸੋਚੋ ਵੀ ਮੈਂ ਤਾਂ ਹੋਣਾ ਹੀ ਨਹੀਂ, ਜੇ ਹੋ ਗਿਆ ਤਾਂ ਦੇਖੀ ਜਾਵਾਂਗੇ। ਪਰ ਦੋ ਚੀਜ਼ਾਂ ਦਾ, ਇੱਕ ਤਾਂ ਡਿਡਕਸ਼ਨ ਤੁਹਾਡੀ ਜਿਹੜੀ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ,
ਰਾਊਂਡ ਫਿਗਰ ਨਹੀਂ ਹੋਣਾ ਚਾਹੀਦਾ, ਉਹਦੇ 'ਚ ਫਿਰ ਉਹਨਾਂ ਨੂੰ ਸ਼ੱਕ ਪੈ ਜਾਂਦੀ ਆ। ਦੂਸਰਾ, ਜਿਹੜੀ ਤੁਹਾਡੀ ਇਨਕਮ ਆ ਉਹ ਐਗਜ਼ੈਕਟ ਰਿਪੋਰਟ ਹੋਣੀ ਚਾਹੀਦੀ ਆ। ਬਹੁਤ ਵਾਰ ਕੀ ਹੁੰਦਾ ਭਈ ਤੁਸੀਂ ਐਜ਼ ਏ ਕੰਟਰੈਕਟਰ ਕੰਮ ਕਰਦੇ ਆ, ਵੱਖ-ਵੱਖ ਕੰਪਨੀਆਂ ਨਾਲ ਕਰਦੇ, ਵੱਖ-ਵੱਖ ਲੋਕਾਂ ਨਾਲ ਕਰਦੇ ਆ, ਤੇ ਤੁਸੀਂ ਕੋਈ ਆਪਣਾ 1099 ਭੁੱਲ ਗਏ, ਕਿਉਂਕਿ ਜਿਹੜੀਆਂ ਕੰਪਨੀਆਂ ਆ, ਜਿਹੜੇ ਤੁਹਾਡੇ EMPLOYERS ਆ, ਉਹਨਾਂ ਨੇ W2 IRS ਕੋ ਫਾਈਲ ਕਰਨੇ ਹੁੰਦੇ ਆ, 1099 ਫਾਈਲ ਕਰਨੇ ਆ, ਤੇ ਜੇ ਕਿਤੇ ਉਹ ਮੈਚ ਕੀਤੇ ਤੁਹਾਡਾ ਉਹ ਮਿਸਿੰਗ ਹੋਇਆ, ਫਿਰ ਤੁਹਾਡੇ ਆਡਿਟ ਹੋਣ ਦੇ ਚਾਂਸ ਵੱਧ ਪੂਰੇ ਜਾਂਦੇ ਹੈਗੇ ਆ। ਹੂੰ ਸੋ ਇਨਕਮ ਤੁਹਾਡੀ ਪੂਰੀ ਰਿਪੋਰਟ ਹੋਣੀ ਚਾਹੀਦੀ ਆ। ਸੋ ਬਿਲਕੁਲ ਜੀ ਇਹ ਵਾਲੀ ਲੋਟਰੀ ਤੋਂ ਤਾਂ ਬਚੋ, ਤਾਂ ਜਿਹੜਾ ਉਹ ਚੰਗਾ ਹੈ ਵੀ ਆਡਿਟ ਦੀ ਲੋਟਰੀ ਨਾ ਹੀ ਨਿਕਲੇ ਤਾਂ ਠੀਕ ਆ। ਪਰ ਇਹ ਆ ਵੀ ਜੇ ਪਹਿਲੋਂ ਸਹੀ ਤਰੀਕੇ ਨਾਲ ਫਾਈਲਿੰਗ ਕਰਦੇ ਰਹੋਗੇ ਤਾਂ ਤੁਹਾਡਾ ਜਿਹੜਾ ਉਹ ਬਚਾਅ ਰਹੂਗਾ। ਸੋ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿੰਨੇ ਵੀ ਟੈਕਸ ਭਰਨ ਵਾਲੇ ਆ ਉਹ ਬਹੁਤ ਬਿਜ਼ੀ ਜਿਹੜੇ ਉਹ ਰਹਿੰਦੇ ਨੇ। ਸੋ ਸਮੇਂ ਸਿਰ ਅਖੀਰਲੇ ਦਿਨ ਨਾ ਜਾਇਓ ਵੀ ਭਾਈ ਜਲਦੀ ਜਲਦੀ ਜਿਹੜਾ ਉਹ ਭਰ ਦਿਓ, ਕਿਉਂਕਿ ਇੱਦਾਂ ਕਰਨ ਕਹਿਣ ਵਾਲੇ ਲੋਕ ਉਹ ਟੈਕਸ ਭਰਨ ਵਾਲਿਆਂ ਕੋਲ ਅਜਿਹੇ ਪਹਿਲਾਂ ਹੀ ਬਹੁਤ ਹੁੰਦੇ ਆ। ਸੋ ਪਹਿਲਾਂ ਹੀ ਆਪਣੇ ਡਾਕੂਮੈਂਟਸ ਉਹਨਾਂ ਨੂੰ ਘੱਲੋ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਉਹ ਵੀ ਕੰਮ ਸੌਖਾ ਉਹਨਾਂ ਨੇ ਵੀ ਕੀਤਾ ਹੋਣਾ ਆ ਵੀ ਸਿਕਿਉਰਲੀ ਜਿਹੜੇ ਉਹ ਡਾਕੂਮੈਂਟਸ ਉਹਨਾਂ ਨੂੰ ਤੁਸੀਂ ਘੱਲ ਸਕਦੇ ਆ ਤੇ ਦੇਖ ਕੇ ਜਿਹੜੇ ਉਹ ਭਰ ਸਕਦੇ। ਬਾਕੀ ਕਈਆਂ ਨੇ ਮਿਲ ਕੇ ਵੀ ਕਰਨਾ ਹੁੰਦਾ ਹੈ, ਹਰ ਇੱਕ ਦੀ ਆਪੋ ਆਪਣੀ ਆ। ਕਿਸੇ ਨੇ ਇੰਡੀਵਿਜੂਅਲ ਭਰਨਾ ਹੈ, ਕਿਸੇ ਨੇ ਬਿਜ਼ਨਸ ਦਾ ਭਰਨਾ ਹੈ, ਕਾਰਪੋਰੇਸ਼ਨ ਦਾ ਭਰਨਾ ਹੈ, ਉਸ ਹਿਸਾਬ ਦੇ ਨਾਲ ਜ਼ਰੂਰ ਕਰੋ। ਪਰ ਆਪਣੇ ਵੱਲੋਂ ਪੇਪਰ ਵਰਕ ਨਾਲ ਦੇ ਨਾਲ ਇਕੱਠਾ ਕੀਤਾ ਜਾਵੇ। ਹਰਜੋਤ ਸਿੰਘ ਜੀ, ਸਾਰੇ ਜਾਣੇ ਆਪਾਂ ਦੇਖੋ ਇਸ ਚੀਜ਼ ਦੇ ਨਾਲ ਮੁਤਫਿਕ ਹਾਂ, ਜਾਣਦੇ ਹਾਂ ਵੀ ਆਪਾਂ ਵੀ ਅਖੀਰਲੇ ਮੌਕੇ ਦੇ ਉੱਤੇ ਕੰਮ ਕਰਨਾ ਸਾਰੇ ਜਾਣੇ ਜਿਹੜੇ ਉਹ ਪਸੰਦ ਕਰਦੇ ਆ। ਜਦੋਂ ਟੈਕਸ ਭਰਨ ਦਾ ਵੇਲਾ ਆਉਂਦਾ ਆ, ਫਿਰ ਸਾਲ ਪੁਰਾਣੀਆਂ ਫਾਈਲਾਂ ਕੱਢ ਕੇ ਤੇ ਰਸੀਦਾਂ ਤੇ ਉਹ ਸਾਰਾ ਕੁਝ ਇਕੱਠਾ ਕਰਨਾ ਸ਼ੁਰੂ ਕਰ ਰਹੇ ਆ। ਸੋ ਟਾਈਮਿੰਗ ਸਿਰ, ਸਮੇਂ ਸਿਰ, ਮਹੀਨੇ 'ਚ ਇੱਕ ਵਾਰੀ ਇੱਕ ਦਿਨ ਕੱਢਿਆ ਕਰੋ ਤਾਂ ਜੋ ਉਹ ਸਾਰਾ ਚੀਜ਼ ਤੁਸੀਂ ਪਹਿਲਾਂ ਹੀ ਫਾਈਲਿੰਗ ਨਾਲ ਦੇ ਨਾਲ ਰੱਖੋ, ਤਾਂ ਜੋ ਉਸ ਵੇਲੇ ਮੌਕਾ ਆਵੇ ਤੇ ਤੁਸੀਂ ਸਹੀ ਢੰਗ ਦੇ ਨਾਲ ਕਰ ਸਕੋ। ਟੈਕਸ ਭਰਨ ਵਾਲਾ ਵੀ ਜਿਹੜਾ ਉਹ ਸੌਖਾ ਤੇ ਟੈਕਸ ਭਰਾਉਣ ਵਾਲਾ ਆ ਉਹ ਵੀ ਖੁਸ਼ ਜਿਹੜਾ ਇਸ 'ਚ ਰਹਿੰਦਾ ਜੀ, ਹੈਗਾ ਆ। ਸੋ ਇੱਕ ਵਾਰੀ ਫੇਰ ਦੱਸਦੇ ਆਈਏ, IRS ਦੇ ਆਡਿਟ ਤੋਂ ਬਚਣ ਦੇ ਲਈ ਰੈੱਡ ਫਲੈਗ ਜੋ ਆ ਉਹ ਬਹੁਤ ਸਾਰੇ ਟੈਕਸ ਪ੍ਰੋਫੈਸ਼ਨਲਸ ਨੇ ਇਕੱਠੇ ਕੀਤੇ ਆ। ਐਕਸੈਸਿਵ ਰਾਈਟ ਆਫਸ ਕੰਪੇਅਰਡ ਵਿਦ ਅਰਨਿੰਗਸ, ਕਹਿੰਦੇ ਵੀ ਜੇ ਤੁਸੀਂ ਰਾਈਟ ਆਫ ਬਹੁਤ ਜ਼ਿਆਦਾ ਕਰਦੇ ਆ ਤੁਹਾਡੀ ਇਨਕਮ ਨਾਲੋਂ, ਮੰਨ ਲਓ ਵੀ ਤੁਹਾਡੀ ਇਨਕਮ 90,000 ਆ ਤੇ ਤੁਸੀਂ ਕਹਿੰਦੇ ਨੇ 60,000 ਤਾਂ ਅਸੀਂ ਰਾਈਟ ਆਫ ਕਰਤਾ, ਇੱਥੇ ਆਹ ਕਰਤਾ, ਗੈਸ ਦਾ ਡੋਨੇਸ਼ਨ ਜੇ ਉਹ, ਤੇ ਬਹੁਤ ਜ਼ਿਆਦਾ ਚਾਂਸ ਹੈ ਤੁਹਾਡੇ ਆਡਿਟ ਹੋਣ ਦੇ। ਅਨਰਿਪੋਰਟਡ ਇਨਕਮ, ਤੁਹਾਨੂੰ ਕਈ ਪਾਸਿਓਂ ਇਨਕਮ ਆਈ ਆ, ਤੁਸੀਂ ਮਿਸ ਕਰ ਗਏ ਜਾਂ ਜਾਣ ਕੇ ਨਹੀਂ ਰਿਪੋਰਟ ਕੀਤੀ, ਕਿਉਂਕਿ ਉਹਨਾਂ ਕੋਲ ਆਲਰੇਡੀ IRS ਕੋਲ ਤੁਹਾਡੀ ਇਨਫੋਰਮੇਸ਼ਨ ਪਹੁੰਚ ਗਈ ਆ। ਈਵਨ ਕੀ ਹੁੰਦਾ ਵੀ ਤੁਹਾਡਾ ਬੈਂਕ 'ਚ ਅਕਾਊਂਟ ਆ, ਉਹਦਾ ਇੰਟਰਸਟ ਆਉਂਦਾ, ਬਹੁਤ ਵਾਰ ਆਪਾਂ ਭੁੱਲ ਜਾਂਦੇ ਆ ਵੀ ਉਹ ਇੰਟਰਸਟ ਵੀ ਇਨਕਮ ਆ। ਸੋ ਉਹਨਾਂ ਨੂੰ ਉਹ ਵੀ ਜਿਹੜਾ 1099 ਬੈਂਕ ਨੇ ਜਿਹੜਾ ਤੁਹਾਨੂੰ ਭੇਜਿਆ ਉਹੀ IRS ਨੂੰ ਭੇਜਿਆ। ਰਿਫੰਡੇਬਲ ਕ੍ਰੈਡਿਟ, ਜਿਸ ਤਰ੍ਹਾਂ ਕਿ ਅਰਨਡ ਇਨਕਮ ਟੈਕਸ ਕ੍ਰੈਡਿਟ, ਹੋਮ ਆਫਿਸ ਤੇ ਆਟੋ ਡਿਡਕਸ਼ਨ, ਇਹਦੇ ਤੇ ਵੀ ਬੇਸਡ ਬਹੁਤ ਜ਼ਿਆਦਾ ਆਡਿਟ ਹੁੰਦੀ ਆ, ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਅਮਾਊਂਟ ਡਿਡਕਟ ਕਰਦੇ ਹੈਗੇ ਆ। ਰਾਊਂਡਡ ਨੰਬਰ ਉਹ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜੀ ਮੈਂ ਡੋਨੇਸ਼ਨ ਦੇਤੀ 5,000 ਦੀ, ਜੇ ਉਹ ਪਰ ਆਪਾਂ ਤਾਂ ਚਲੋ ਵਧੀਆ ਆ ਪੰਜਾਬੀਆਂ ਦਾ, ਖਾਸ ਕਰਕੇ ਜਿਹੜੇ ਡੋਨੇਸ਼ਨ ਵੀ ਦਿੰਦੇ ਕੋਈ 51 101 ਤੇ ਸੋ ਵਧੀਆ ਹੈਗੀ ਆ। ਸੋ ਇਹ ਮੇਨ 5 ਪੁਆਇੰਟ ਹੈਗੇ ਆ। ਸੋ ਆਪਾਂ ਸਾਰਿਆਂ ਨੂੰ ਜਿਹੜੇ ਇਹਦੇ ਵੱਲ ਧਿਆਨ ਰੱਖਣਾ ਚਾਹੀਦਾ ਹੈ। ਜੀ ਜੀ। ਤੇ ਅਗਲੀ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਵੀ ਆਪਾਂ ਇਦਾਂ ਹੀ ਨਜ਼ਰ ਜਿਹੜੀ ਉਹ ਬਣਾ ਕੇ ਰੱਖਾਂਗੇ। ਜ਼ੈਲੈਂਸਕੀ UN ਦੇ ਵਿੱਚ ਬੋਲਿਆ ਆ ਕੀ ਲੇਟੈਸਟ ਅਪਡੇਟ ਜਿਹੜੇ ਰੂਸ ਤੇ ਯੂਕਰੇਨ ਦੇ ਵਾਰ ਦੀ ਚੱਲ ਰਹੀ ਆ, ਕੀ ਵਾਰ ਕ੍ਰਾਈਮਸ ਦਾ ਰੌਲਾ ਇਸ ਟਾਈਮ ਪਿਆ ਹੋਇਆ ਆ, ਉਸ ਦੇ ਬਾਰੇ ਆਪਾਂ ਗੱਲਾਂ ਕਰਾਂਗੇ ਇਸ ਬ੍ਰੇਕ ਤੋਂ ਬਾਅਦ 'ਚ। ਇਦਾਂ ਹੀ ਤੁਸੀਂ ਜਿਹੜੇ ਉਹ ਜੁੜੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਸੀਂ ਪਹਿਲਾਂ ਖਬਰ ਦੱਸੀ ਸੀ, ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹ ਅੱਜ UN ਨੂੰ ਐਡਰੈਸ ਕਰ ਰਹੇ ਹੈਗੇ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਪਈ ਰਸ਼ੀਆ ਵਾਲਿਆਂ ਨੇ ਬਹੁਤ ਜ਼ਿਆਦਾ ਕਤਲੇਆਮ ਯੂਕਰੇਨ ਦੇ ਲੋਕਾਂ ਦਾ ਕੀਤਾ ਹੈਗਾ ਆ। ਬਹੁਤ ਸਾਰੀਆਂ ਖਬਰਾਂ ਆ ਰਹੀਆਂ, ਬੱਚੀਆਂ ਦੇ ਰੇਪ ਕੀਤੇ ਗਏ ਹੈਗੇ ਆ, ਲੋਕਾਂ ਨੂੰ ਮਾਰ ਕੇ ਮਾਸ ਗਰੇਵਸ ਦੇ ਵਿੱਚ ਕਾਲੇ ਬੈਗਾਂ ਦੇ ਵਿੱਚ ਪਾ ਪਾ ਕੇ ਰੱਖਿਆ ਗਿਆ ਹੈਗਾ, ਉਹਨਾਂ ਨੂੰ ਦੱਬ ਦਿੱਤਾ ਗਿਆ ਹੈਗਾ। 41 ਦਿਨ ਹੋ ਗਏ ਆ ਜਦੋਂ ਤੋਂ ਰਸ਼ੀਆ ਨੇ ਅਟੈਕ ਕਰਨਾ ਯੂਕਰੇਨ ਦੇ ਉੱਤੇ ਸ਼ੁਰੂ ਕੀਤਾ ਹੋਇਆ ਹੈਗਾ ਆ। ਉਹਨਾਂ ਨੇ ਕਿਹਾ ਜਿਹੜਾ ਮੈਸਕਰੇ ਆ ਬੋਕਾ ਸਿਟੀ ਦੇ ਵਿੱਚ ਹੋਇਆ ਆ, ਉਹਦੇ ਵਿੱਚ ਬਹੁਤ ਹੀ ਘਿਨੌਣੀਆਂ ਹਰਕਤਾਂ ਜਿਹੜੀਆਂ ਰਸ਼ੀਅਨ ਫੌਜੀਆਂ ਨੇ ਕੀਤੀਆਂ ਆ ਉਹ ਸਾਹਮਣੇ ਆਈਆਂ ਹੈਗੀਆਂ ਆ।
ਜੀ ਬਿਲਕੁਲ, ਕੀਵ ਤੋਂ ਇਸ ਟਾਈਮ ਰੂਸ ਦੀ ਫੌਜ ਵਾਪਸੀ ਵੱਲ ਨੂੰ ਆ, ਪਰ ਬੂਕਾ ਜਿਹੜਾ ਸ਼ਹਿਰ ਆ ਉਸ ਦੇ ਨਜ਼ਦੀਕ ਆ, ਕੀਵ ਦੇ ਆਊਟਸਕਰਟਸ ਤੇ, ਯਾਨੀ ਕਿ ਬਾਹਰ-ਬਾਹਰ ਜਿਹੜਾ ਉਹ ਹੈਗਾ ਆ, ਤੇ ਉੱਥੇ ਬਹੁਤ ਵੱਡੀਆਂ ਤਰਾਸਦੀਆਂ ਜਿਹੜੀਆਂ ਕੀਤੀਆਂ ਆ। ਸੋ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਯੂਐਨ ਨੂੰ ਸੰਬੋਧਨ ਕਰਦੇ ਹੋਏ ਰਸ਼ੀਅਨ ਮਿਲਟਰੀ ਦੇ ਉੱਤੇ ਵਾਰ ਕ੍ਰਾਈਮਸ ਦੇ ਜਿਹੜੇ ਦੋਸ਼ ਆ ਉਹ ਲਗਾਏ ਨੇ। ਜ਼ੈਲੈਂਸਕੀ ਵੀਡੀਓ ਦੇ ਜ਼ਰੀਏ ਯੂਕਰੇਨ ਤੋਂ ਯੂਐਨ ਨੂੰ ਜਿਹੜਾ ਉਹ ਸਿਕਿਉਰਿਟੀ ਕੌਂਸਲ ਨੂੰ ਸੰਬੋਧਨ ਉਹਨਾਂ ਨੇ ਕੀਤਾ ਹੈਗਾ ਆ, ਤੇ ਉਹਨਾਂ ਨੇ ਇਹੀ ਕਿਹਾ ਵੀ ਜਿੱਦਾਂ ਨਿਊਰਮਬਰਗ ਟਰਾਇਲ ਕੀਤੇ ਗਏ ਸੀਗੇ ਨਾਜ਼ੀਜ਼ ਦੇ ਖਿਲਾਫ ਵਰਲਡ ਵਾਰ 2 ਤੋਂ ਬਾਅਦ ਚ, ਇਦਾਂ ਦੇ ਹੀ ਟਰਾਇਲ ਰੂਸ ਦੇ ਖਿਲਾਫ ਵੀ ਹੋਣੇ ਚਾਹੀਦੇ ਨੇ। ਰਸ਼ੀਅਨ ਮਿਲਟਰੀ ਨੇ ਕਹਿੰਦੇ ਆ ਵੀ ਜੋ ਇਹ ਕੀਤਾ ਹੈ, ਤੇ ਜਿਨ੍ਹਾਂ ਨੇ ਇਹ ਆਰਡਰ ਦਿੱਤੇ ਮਿਲਟਰੀ ਨੂੰ ਇਹ ਸਾਰਾ ਕੁਛ ਲੋਕਾਂ ਦੇ ਉੱਤੇ ਅਤਿਆਚਾਰ ਕਰਨ ਦੇ ਲਈ, ਉਹਨਾਂ ਨੂੰ ਤੁਰੰਤ ਅਦਾਲਤ ਦੇ ਮੂਹਰੇ ਹੋਣਾ ਚਾਹੀਦਾ, ਤੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਬਣਦੀ ਆ, ਸਜ਼ਾ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਆ। ਅਫਸੋਸ ਵਾਲੀ ਗੱਲ ਆ ਵੀ ਫੌਕਸ ਨਿਊਜ਼ ਦਾ ਬੜਾ ਹੀ ਚਰਚਿਤ ਹੋਸਟ ਟੱਕਰ ਕਾਲਸਨ ਤੇ ਹੋਰ ਬਹੁਤ ਸਾਰੇ ਲੋਕ ਇਹ ਸਵਾਲ ਕਰ ਰਹੇ ਆ ਵੀ ਯੂਕਰੇਨ ਨੇ ਕਿਤੇ ਇਹ ਸਾਰਾ ਕੁਛ ਇਹ ਤਾਂ ਨਹੀਂ ਕੀਤਾ, ਸਟੇਜ ਤਾਂ ਨਹੀਂ ਕੀਤਾ, ਇਹ ਅਸਲ 'ਚ ਵੀ ਮਰੇ ਆ ਜਾਂ ਨਕਲੀ ਲੋਕ ਆ ਸਟੇਜ ਕਰਕੇ ਜਿਹੜੇ ਉਹ ਦਿਖਾਏ ਆ। ਕਈ ਟਵਿੱਟਰ ਦੇ ਉੱਤੇ ਰੂਸ ਦੇ ਹਮਾਇਤ ਦੇ ਵਿੱਚ ਇਦਾਂ ਦੇ ਸਵਾਲ ਜਿਹੜੇ ਉਹ ਕਰ ਰਹੇ ਆ। ਇਹ ਸਮਝ ਨਹੀਂ ਆ ਰਿਹਾ ਕਈ ਵਾਰੀ ਵੀ ਇਹ ਯੂਕਰੇਨ ਦੇ ਹੱਕ ਦੀ ਗੱਲ ਆ ਕਿ ਰੂਸ ਦੇ ਹੱਕ ਦੀ ਜਿਹੜੀਆਂ ਉਹ ਗੱਲਾਂ ਕਰ ਰਹੇ ਆ। ਕੀਤੇ ਗਏ ਵਾਰ ਕ੍ਰਾਈਮਸ ਜਿਹੜੇ ਤਕਰੀਬਨ ਸਾਰੇ ਹੀ ਲੋਕ ਇਸ ਲਿਹਾਜ਼ ਦੇ ਨਾਲ ਕਹਿ ਰਹੇ ਹੈਗੇ ਆ ਵੀ ਵਾਰ ਕ੍ਰਾਈਮ ਜਿਹੜੇ ਰੂਸ ਦੇ ਦੁਆਰਾ ਕੀਤੇ ਗਏ, ਇੱਥੋਂ ਤੱਕ ਕਿ ਸਾਡੇ ਰਾਸ਼ਟਰਪਤੀ ਬਾਈਡਨ ਹੁਣਾਂ ਨੇ ਵੀ ਇਹ ਕਿਹਾ ਆ, ਪਰ ਉਹਨਾਂ ਗੱਲਾਂ ਦੇ ਉਲਟ ਜਾ ਕੇ ਰੂਸ ਦਾ ਪੱਖ ਪੂਰਦੇ ਹੋਏ ਨਜ਼ਰ ਆ ਰਹੇ ਹੈਗੇ ਆ। ਸੋ ਪਤਾ ਨਹੀਂ ਵੀ ਕੀ ਜਿਹੜੀ ਅੰਦਰੋਂ ਕਿਹੜੀਆਂ ਕੜੀਆਂ ਜਿਹੜੀਆਂ ਆ ਉਹ ਜੁੜੀਆਂ ਆ ਵੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਰੂਸ ਦੇ ਪ੍ਰਤੀ ਹਮਦਰਦੀ ਤੇ ਉਹ ਉਸ ਤਰੀਕੇ ਦੇ ਨਾਲ ਭਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਹੈ, ਪਰ ਯੂਕਰੇਨ ਦਾ ਰਾਸ਼ਟਰਪਤੀ ਥਾਂ-ਥਾਂ ਦੇ ਉੱਤੇ ਜਾ ਕੇ ਹੁਣ ਇਹੀ ਗੁਹਾਰ ਲਾ ਰਿਹਾ ਆ ਵੀ ਸਾਡੇ ਸਿਵਿਲੀਅਨਸ ਦੇ ਨਾਲ ਧੱਕਾ, ਅਤਿਆਚਾਰ, ਟਾਰਚਰ ਜਿਹੜੇ ਆ ਉਹ ਕੀਤੇ ਗਏ ਆ, ਤੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਖੋ ਕੇ ਮਾਰਿਆ ਗਿਆ ਆ। ਵੀ ਰੂਸ ਦੇ ਉੱਤੇ ਦੋਸ਼ ਜਿਹੜੇ ਲਗਾਏ ਗਏ ਆ, ਰੂਸ ਨੇ ਓਬਵੀਅਸਲੀ ਇਸ ਨੂੰ ਨਕਾਰਿਆ ਹੈਗਾ ਆ। ਸਿਕਿਉਰਿਟੀ ਕੌਂਸਲ ਚੋਂ ਬਾਹਰ ਕਰ, ਹਿਊਮਨ ਰਾਈਟਸ ਕੌਂਸਲ ਚੋਂ ਬਾਹਰ ਕਰਨ ਦੀ ਗੱਲ ਅਮਰੀਕਾ ਦੇ ਦੁਆਰਾ ਸ਼ੁਰੂ ਕੀਤੀ ਗਈ ਆ। ਹੁਣ ਇਹ ਨਹੀਂ ਪਤਾ ਵੀ ਕਿੰਨੀ ਕੁ ਇਸ ਦੇ ਵਿੱਚ ਉਹਨਾਂ ਨੂੰ ਸਪੋਰਟ ਮਿਲ ਸਕੇਗੀ, ਜਾਂ ਰੂਸ ਫਿਰ ਉੱਥੇ ਦਾ ਉੱਥੇ ਹੀ ਉੱਦਾਂ ਬਣਿਆ ਰਹੇਗਾ। ਇਹ ਤਾਂ ਉਹ ਹਰਜੋਤ ਸਿੰਘ ਜੀ ਸੇਮ ਥਿੰਗ ਹੋਣੀ ਆ, ਯੂਐਨ ਦੀ ਹਿਪੋਕ੍ਰੇਸੀ ਤਾਂ ਉੱਦਾਂ ਇੱਦਾਂ ਦੀ ਹੋਈ ਆ। ਸਾਊਦੀ ਅਰੇਬੀਆ ਜਿਸ ਦੇ ਖਿਲਾਫ ਸਭ ਤੋਂ ਵੱਧ ਹਿਊਮਨ ਰਾਈਟਸ ਦੇ ਜਿਹੜੇ ਚਾਰਜਿਸ ਆ, ਕਥਿਤ ਤੌਰ ਦੇ ਉੱਤੇ ਦੋਸ਼ ਲੱਗਦੇ ਰਹਿੰਦੇ ਆ, ਉਹਨਾਂ ਦੇ ਹੀ ਬੰਦੇ ਨੂੰ ਜਿਹੜਾ ਉਸ ਹਿਊਮਨ ਰਾਈਟ ਕੌਂਸਲ ਦਾ ਜਿਹੜਾ ਚੇਅਰ ਆ ਉਹ ਉਹਨਾਂ ਨੇ ਥਾਪਿਆ ਸੀਗਾ। ਸੋ ਆਪਾਂ ਵੀ ਦੇਖਿਆ ਵੀ ਅਮਰੀਕਾ 'ਚ 9/11 ਦੀਆਂ ਤਾਰਾਂ ਕਿਸ ਤਰੀਕੇ ਦੇ ਨਾਲ ਸਾਊਦੀ ਅਰੇਬੀਆ ਦੇ ਨਾਲ ਜੁੜਦੀਆਂ ਸੀਗੀਆਂ, ਪਰ ਸਾਊਦੀ ਅਰੇਬੀਆ ਦੇ ਨਾਲ ਉਹਨਾਂ ਨੂੰ ਕਦੀ ਵੀ ਕਟਹਿਰੇ ਦੇ ਵਿੱਚ ਲਿਆਉਣ ਦੀ ਗੱਲ ਨਹੀਂ ਸੁਣੀ ਜੀ। ਹੈਗੀ। ਸੈਟੇਲਾਈਟ ਇਮੇजेस ਬਹੁਤ ਸਾਰੇ ਆ ਰਹੇ ਆ ਜਿਨ੍ਹਾਂ ਦੇ ਮੁਤਾਬਕ ਮਾਸ ਗ੍ਰੇਵਸ ਲੱਭੀਆਂ ਜਾ ਰਹੀਆਂ ਹੈਗੀਆਂ। ਮੈਕਸਟਰ ਟੈਕਨੋਲੋਜੀ ਨੇ 9 ਇਮੇजेस ਸ਼ੋ ਕੀਤੇ ਹੈਗੇ ਆ ਟਾਊਨ, ਬੁੱਕਾ ਟਾਊਨ ਦੇ ਵਿੱਚ, ਜਿੱਥੇ ਮਾਰਚ 18 ਤੇ 19 ਤੇ 31 ਨੂੰ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਬੋਡੀਜ਼ ਦੇਖੀਆਂ ਗਈਆਂ, ਜਿਨ੍ਹਾਂ ਨੂੰ ਕਾਲੇ ਬੈਗਾਂ ਦੇ ਵਿੱਚ ਪਾ ਕੇ ਦੱਬਿਆ ਗਿਆ ਹੈਗਾ ਆ। ਪਰ ਦੂਸਰੇ ਪਾਸੇ ਰਸ਼ੀਅਨਸ ਕਹਿੰਦੇ ਆ ਇਹ ਸਟੇਜਡ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ। ਪਰ ਕੁਛ ਵੀ ਆ, ਬਹੁਤ ਜ਼ਿਆਦੇ ਨੁਕਸਾਨ ਯੂਕਰੇਨ ਦੇ ਵਿੱਚ ਹੋ ਰਿਹਾ ਆ। ਮਾਲੀ ਤਾਂ ਹੋ ਹੀ ਰਿਹਾ, ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਗ੍ਰਾਫਿਕ ਸੀਨਸ ਦੀ ਡਿਟੇਲ ਜ਼ੈਲੈਂਸਕੀ ਨੇ ਯੂਐਨ ਦੇ ਵਿੱਚ ਸ਼ੋਅ ਕੀਤੀ ਆ ਵੀ ਕਿਸ ਤਰ੍ਹਾਂ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਮਾਰਿਆ ਗਿਆ ਆ, ਬੱਚਿਆਂ ਨੂੰ ਵੀ, ਅਡਲਟਸ ਨੂੰ ਵੀ, ਤੇ ਉਹਨਾਂ ਨੂੰ ਹੱਥ ਬੰਨ੍ਹ ਕੇ ਗੋਲੀਆਂ ਮਾਰੀਆਂ ਗਈਆਂ। ਬਾਅਦ ਦੇ ਵਿੱਚ ਉਹਨਾਂ ਨੂੰ ਜਲਾਇਆ ਵੀ ਗਿਆ ਹੈਗਾ। ਕਹਿੰਦੇ ਵੀ ਉਹਨਾਂ ਦੀਆਂ ਜੀਭਾਂ ਵੀ ਕੱਟੀਆਂ ਗਈਆਂ ਹੈਗੀਆਂ। ਸੋ ਯੂਐਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਇਹ ਜਿਹੜੀ ਆ ਰਸ਼ੀਆ ਵੱਲੋਂ ਜੰਗ ਸ਼ੁਰੂ ਕੀਤੀ ਹੋਈ ਆ ਉਸ ਨੂੰ ਬੰਦ ਕਰਨਾ ਚਾਹੀਦਾ ਆ, ਤੇ ਸਾਰੇ ਮੁਲਕ ਦੁਨੀਆ ਦੇ ਆ ਉਹਨਾਂ ਤੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਆਪਣੀ ਮਦਦ ਮੰਗੀ ਹੈਗੀ ਆ। ਜੀ। ਸੋ
ਹਰ ਥਾਂ ਦੇ ਉੱਤੇ ਜਾ ਕੇ ਇਹ ਬੋਲ ਤਾਂ ਰਿਹਾ ਆ ਯੂਕਰੇਨ ਦਾ ਜਿਹੜਾ ਉਹ ਰਾਸ਼ਟਰਪਤੀ, ਸਪੋਰਟ ਵੀ ਕਰ ਰਿਹਾ ਆ, ਹੁਣ ਤਾਂ ਨਿਊਟਰਲ ਰਹਿਣ ਦੀਆਂ ਗੱਲਾਂ ਵੀ ਜਿਹੜੀ ਉਹ ਕਰ ਰਿਹਾ ਹੈਗਾ ਆ। ਬੂਕਾ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ, ਕਿਲਿੰਗਸ ਹੋਈਆਂ ਆ, ਉਸ ਦੇ ਪ੍ਰਤੀ ਤਕਰੀਬਨ ਸਾਰੇ ਹੀ ਮੁਲਕਾਂ ਨੇ ਕਿਹਾ ਆ ਵੀ ਬਹੁਤ ਮਾੜਾ ਹੋਇਆ ਆ। ਰਸ਼ੀਅਨ ਡਿਪਲੋਮੈਟਸ ਇਸ ਦੇ ਕਰਕੇ ਉਹਨਾਂ ਨੇ ਆਪਣੇ ਮੁਲਕਾਂ ਚੋਂ ਬਾਹਰ ਕੱਢ ਦਿੱਤੇ, ਜਿਨ੍ਹਾਂ 'ਚ ਇਟਲੀ, ਸਪੇਨ, ਡੈਨਮਾਰਕ ਨੇ ਕਿਹਾ ਵੀ ਤੁਸੀਂ ਜਿਹੜੇ ਰਸ਼ੀਅਨ ਡਿਪਲੋਮੈਟਸ ਨੂੰ ਵੀ ਦੇਸ਼ ਨਿਕਾਲਾ ਉਹਨਾਂ ਨੂੰ ਦੇ ਦਿੱਤਾ। ਸੋ ਜਰਮਨੀ, ਫਰਾਂਸ ਨੇ ਵੀ ਪਹਿਲਾਂ ਇਸ ਤਰੀਕੇ ਦੇ ਨਾਲ ਕੀਤਾ ਸੀਗਾ। ਸੋ ਕਹਿੰਦੇ ਵੀ ਸੈਂਕੜੇ ਰਸ਼ੀਅਨ ਡਿਪਲੋਮੈਟਸ ਇਸ ਇਨਵੇਜ਼ਨ ਤੋਂ ਬਾਅਦ ਦੇ ਵਿੱਚ ਵਾਪਸ ਜਿਹੜੇ ਉਹ ਘੱਲ ਦਿੱਤੇ ਗਏ ਹੈਗੇ ਆ। ਉੱਧਰ ਇੰਡੀਆ ਜਿਹੜਾ ਆ ਉਹ ਰਸ਼ੀਆ ਦੇ ਨਾਲ ਪੂਰੀ ਸਪੋਰਟ ਦੇ ਵਿੱਚ ਨਜ਼ਰ ਆ ਰਿਹਾ ਆ। ਉਹਨਾਂ ਤੋਂ ਤੇਲ ਵੀ ਖਰੀਦ ਰਿਹਾ ਆ। ਸਾਰਾ ਕੁਛ ਜਿਹੜਾ ਉਹ ਕਰ ਰਿਹਾ ਆ। ਉਹਨਾਂ ਦੇ ਜਿਹੜੀ ਫਾਈਨੈਂਸ ਮਿਨਿਸਟਰ ਸੀਤਾਰਮਨ ਆਈ ਥਿੰਕ ਜਿਹੜੀ ਆ, ਉਹਨਾਂ ਨੇ ਕਿਹਾ ਵੀ ਉਸ ਯੁੱਧ ਦੇ ਕਰਕੇ ਅਸੀਂ ਸਾਈਡ ਜਿਹੜੀ ਉਹ ਨਹੀਂ ਲੈਣੀ, ਅਸੀਂ ਆਪਣੇ ਲੋਕਾਂ ਦੇ ਬਾਰੇ ਜਿਹੜਾ ਉਹ ਸੋਚਣਾ ਆ। ਪਰ ਤੇਲ ਉੱਥੋਂ ਸਸਤਾ ਖਰੀਦ ਕੇ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਉੱਥੇ ਲੋਕਾਂ ਦਾ ਕੂੰਡਾ ਕੱਢਿਆ ਪਿਆ ਆ। ਜਿੱਦਾਂ ਇੱਥੇ ਮਹਿੰਗਾ ਆ, ਉੱਦਾਂ ਹੀ ਮਹਿੰਗਾਈ ਜਿਹੜੀ ਆ ਉੱਥੇ ਵੀ ਭਾਰਤ ਦੇ ਲੋਕਾਂ ਨੂੰ ਵੀ ਝੱਲਣੀ ਪੈ ਰਹੀ ਆ। ਸਾਡੇ ਜਿਹੜੇ ਇੱਥੇ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਜਿਹੜੇ ਆ, ਉਹਨਾਂ ਨੇ ਚੇਤਾਵਨੀ ਤਾਂ ਦਿੱਤੀ ਸੀ। ਹੁਣ ਦੇਖੋ ਕੋਈ ਐਕਸ਼ਨ ਵੀ ਇਸ ਦੇ ਪ੍ਰਤੀ ਲੈਂਦੇ ਆ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਓਬਾਮਾ ਇੱਕ ਵਾਰੀ ਫਿਰ ਵਾਈਟ ਹਾਊਸ ਜਾ ਰਹੇ ਆ। ਕਾਫੀ ਲੰਮੇ ਅਰਸੇ ਤੋਂ ਬਾਅਦ ਉਹ ਵਾਈਟ ਹਾਊਸ ਜਾ ਰਹੇ ਆ, ਕਿਉਂਕਿ ਮਿਡ ਟਰਮ ਇਲੈਕਸ਼ਨ ਆਉਣੀਆਂ ਆ ਤੇ ਇਸ ਟਾਈਮ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਕੰਡੀਸ਼ਨ ਕੋਈ ਬਾਹਲੀ ਗੁੱਡ ਨਹੀਂ ਹੈਗੀ, ਇਨਫਲੇਸ਼ਨ ਨੂੰ ਲੈ ਕੇ, ਜੰਗ ਨੂੰ ਲੈ ਕੇ। ਤੇ ਇੱਕ ਮੇਨ ਜਿਹੜਾ ਮੁੱਦਾ ਆ ਅਫੋਰਡੇਬਲ ਕੇਅਰ ਐਕਟ, ਓਬਾਮਾ ਕੇਅਰ, ਉਹ ਸੈਲੀਬ੍ਰੇਟ ਕਰਨਗੇ। ਕਹਿੰਦੇ ਪਈ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਸੀ ਜਦੋਂ ਇਹ ਐਕਟ ਚਾਲੂ ਹੋਇਆ ਸੀ, ਸਾਈਨ ਹੋਇਆ ਸੀ। ਤੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਉਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਸੀਗੇ। ਸੋ ਕਹਿੰਦੇ ਵੀ ਅਸੀਂ ਦੋਨਾਂ ਨੇ ਰਲ ਕੇ ਜਿਹੜਾ ਇਹ ਸ਼ੁਰੂ ਕੀਤਾ ਸੀ, ਜਿਹਦੇ ਨਾਲ ਮਿਲੀਅਨਸ ਆਫ ਲੋਕ ਉਹਨਾਂ ਨੂੰ ਫਾਇਦਾ ਹੋਇਆ। ਉਹ ਇੰਸ਼ੋਰੈਂਸ ਲੈਣ ਦੇ ਵਿੱਚ ਕਾਮਯਾਬ ਹੋਏ ਆ, ਕਿਉਂਕਿ ਸਬਸਿਡੀਜ਼ ਇੰਨੀ ਜ਼ਿਆਦਾ ਮਿਲੀਆਂ ਹੈਗੀਆਂ। ਸੋ ਇਸ ਪੋਜ਼ਿਟਿਵ ਪੁਆਇੰਟ ਨੂੰ ਸੈਲੀਬ੍ਰੇਟ ਕੀਤਾ ਜਾਊਗਾ ਤੇ ਪ੍ਰਚਾਰਿਆ ਜਾਊਗਾ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਟਸ ਨੂੰ ਜ਼ਿਆਦਾ ਘਾਟਾ ਨਾ ਪਵੇ। ਜੀ, ਉੱਧਰ ਜਿਹੜੀ ਹਰਜੋਤ ਸਿੰਘ ਜੀ ਮਹਿੰਗਾਈ ਨੂੰ ਹੀ ਲੈ ਕੇ ਜੇ ਆਪਾਂ ਗੱਲ ਕਰੀਏ, ਤੇਲ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਪੁੱਛਦੇ ਨੇ, ਕਹਿੰਦੇ ਨੇ ਯਾਰ ਇਹ ਪ੍ਰਾਈਸ ਗੋਊਜਿੰਗ ਤਾਂ ਨਹੀਂ ਹੋ ਰਹੀ? ਵੀ ਉੱਧਰ ਕੱਚੇ ਤੇਲ ਦੀ ਕੀਮਤ ਘਟਣ ਦੇ ਬਾਵਜੂਦ ਵੀ ਸਾਡੇ ਜਿਹੜੇ ਗੈਸ ਸਟੇਸ਼ਨਾਂ ਦੇ ਉੱਤੇ ਤੇਲ ਸਸਤਾ ਕਿਉਂ ਨਹੀਂ ਹੋ ਰਿਹਾ? ਇਸ ਮਾਮਲੇ ਦੇ ਵਿੱਚ ਹੁਣ ਹਾਊਸ ਦੀ ਇੱਕ ਸਬ ਕਮੇਟੀ ਆ, ਉਹਨਾਂ ਨੇ ਕੱਲ੍ਹ ਨੂੰ ਹੀਅਰਿੰਗ ਰੱਖੀ ਆ, ਜਿਸ ਦੇ ਵਿੱਚ ਆਇਲ ਫਰਮ ਦੇ ਜਿਹੜੇ ਐਗਜ਼ੈਕਟਿਵਜ਼ ਆ, ਉਹਨਾਂ ਨੂੰ ਸੱਦਿਆ ਗਿਆ ਆ ਤੇ ਗੈਸ ਪ੍ਰਾਈਸ ਦੀ ਗਾਊਜਿੰਗ ਦੇ ਮਾਮਲੇ ਵਿੱਚ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ। ਸੋ ਇਹ ਹੀਅਰਿੰਗ ਯੂਐਸ ਦੇ ਕੰਜ਼ਿਊਮਰਸ ਦੇ ਪੂਰੇ ਮੁਲਕ ਭਰ ਦੇ ਵਿੱਚ ਇਸ ਰੌਲੇ ਤੋਂ ਬਾਅਦ 'ਚ ਕਹਿ ਰਹੇ ਆ, ਉਹ ਕਥਿਤ ਤੌਰ ਦੇ ਉੱਤੇ ਇਹ ਦੋਸ਼ ਲਾ ਰਹੇ ਆ ਵੀ ਪ੍ਰਾਈਸ ਗਾਊਜਿੰਗ ਪੰਪਾਂ ਦੇ ਉੱਤੇ ਚੱਲ ਰਹੀ ਆ। ਜਿੱਥੇ ਕਹਿੰਦੇ ਵੀ ਡਰਾਈਵਰਸ ਨੂੰ ਪਿਛਲੇ ਮਹੀਨੇ ਤੋਂ ਲਗਾਤਾਰ ਰਿਕਾਰਡ ਤੋੜ ਉੱਚ ਪ੍ਰਾਈਸ ਗੈਸ ਦੇ ਪਰ ਗੈਲਨ ਜਿਹੜੇ ਉਹ ਦੇਣੇ ਪੈ ਰਹੇ ਹੈਗੇ ਆ। ਸੋ ਕਹਿੰਦੇ ਵੀ ਇੰਨਾ ਜਿਹੜਾ ਹਾਈ ਗੈਸ ਪ੍ਰਾਈਸ ਆ, ਉਹ ਆਪਾਂ ਜਿਹੜਾ ਉਹ ਨਹੀਂ ਸੀ ਦੇਖਿਆ। ਪਿਛਲੇ ਕਹਿੰਦੇ ਵੀ 14 ਸਾਲਾਂ ਦੇ ਹਿਸਾਬ ਦੇ ਨਾਲ ਸਭ ਤੋਂ ਵੱਧ ਗੈਸ ਪ੍ਰਾਈਸ ਜਿਹੜੇ ਉਹ ਹੁਣ ਤੱਕ ਹੋ ਚੁੱਕੇ ਆ। ਸੋ ਹਾਊਸ ਐਨਰਜੀ ਤੇ ਕਮਰਸ ਕਮੇਟੀ ਦੀ ਜਿਹੜੀ ਸਬ ਕਮੇਟੀ ਆ, ਇਹ ਓਵਰਸਾਈਟ ਦੇ ਉੱਤੇ ਆ ਤੇ ਇਨਵੈਸਟੀਗੇਸ਼ਨ ਹੁਣ ਕਰ ਰਹੀ ਆ। ਸੋ ਐਗਜ਼ੈਕਟਿਵਜ਼ ਨੂੰ ਕਟਹਿਰੇ ਦੇ ਵਿੱਚ ਇੱਕ ਹਿਸਾਬ ਦੇ ਨਾਲ ਖੜੇ ਕਰਕੇ ਹੌਟ ਸੀਟ ਦੇ ਉੱਤੇ ਲਿਆ ਕੇ ਇਹ ਸਵਾਲ ਜਵਾਬ ਕੀਤੇ ਜਾਣਗੇ। ਸ਼ੈਵਰਨ, ਐਕਸਨ ਮੋਬਿਲ, BP, ਇਹਨਾਂ ਦੇ ਐਗਜ਼ੈਕਟਿਵਜ਼ ਜਿਹੜੇ ਆ ਉਹ ਆਉਣਗੇ ਤੇ ਇਸ ਹੀਅਰਿੰਗ ਦੇ ਵਿੱਚ ਸਵਾਲਾਂ ਦੇ ਜਵਾਬ ਦੇਣਗੇ। ਗੋਜਡ ਐਟ ਦ ਗੈਸ ਸਟੇਸ਼ਨ, ਬਿਗ ਆਇਲ ਐਂਡ ਅਮਰੀਕਾਜ਼ ਪੇਨ ਐਟ ਦ ਪੰਪ, ਇਹ ਜਿਹੜਾ ਹੀਅਰਿੰਗ ਦਾ ਟਾਈਟਲ ਆ ਉਹ ਉਹਨਾਂ ਨੇ ਰੱਖਿਆ ਆ। BP ਨੇ ਜਿਹੜਾ ਪੈਟਰੋਲੀਅਮ ਵਾਲੇ ਆ, ਇਹਨਾਂ ਨੇ ਹੁਣ ਤੱਕ ਦਾ ਆਪਣਾ ਹਾਈਐਸਟ ਪ੍ਰੋਫਿਟ ਦੱਸਿਆ ਵੀ ਇਹਨਾਂ ਨੂੰ ਇੰਨਾ ਜ਼ਿਆਦਾ ਮੁਨਾਫਾ ਜਿਹੜਾ ਹੋਇਆ ਆ 2012 ਸੰਨ ਤੋਂ ਬਾਅਦ ਦੇ ਵਿੱਚ। ਸੋ ਆਪਾਂ ਨੂੰ ਪਤਾ ਹੀ ਆ ਵੀ ਗੈਸ ਦੀਆਂ ਪ੍ਰਾਈਸਾਂ ਕਿੰਨੀਆਂ ਜ਼ਿਆਦਾ ਚੜੀਆਂ ਆ। ਆਮ ਲੋਕਾਂ ਦੇ ਵਿੱਚ ਇਹ ਇੱਕ ਰਾਏ ਜਿਹੜੀ ਉਹ ਬਣ ਰਹੀ ਸੀ, ਉਹ ਇਹੀ ਜਿਹੜੇ ਸਵਾਲ ਬਾਰ-ਬਾਰ ਕਰ ਰਹੇ ਸੀਗੇ ਵੀ ਭਾਈ
ਚੱਕਰ ਕੀ ਆ ਵੀ ਕਰੂਡ ਆਇਲ ਦੀ, ਕੱਚੇ ਤੇਲ ਦੀ ਕੀਮਤ ਘਟਣ ਦੇ ਬਾਵਜੂਦ ਵੀ ਇੰਨੀ ਜ਼ਿਆਦਾ ਪ੍ਰਾਈਸ ਆ ਉਹ ਤਾਂ ਕਿਉਂ ਚੜੀ ਰਹਿ ਰਹੀ ਆ, ਉਹ ਕਿਉਂ ਨਹੀਂ ਥੱਲੇ ਆ ਰਹੀ ਗੈਸ ਸਟੇਸ਼ਨਾਂ ਦੇ ਉੱਤੇ। ਸੋ ਹੁਣ ਪ੍ਰੋਫਿਟ ਮਾਰਜਨਸ ਦੇ ਬਾਰੇ ਮੈਨੂੰ ਲੱਗਦਾ ਜੀ ਕਾਫੀ ਸਵਾਲ ਜਵਾਬ ਕੱਲ ਨੂੰ ਇਸ ਕਮੇਟੀ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਦੇਖਣ ਨੂੰ ਮਿਲਣਗੇ। ਜੀ, ਸੋ ਬਿਲਕੁਲ ਯੂਐਸ ਦੇ ਵਿੱਚ ਡਰਾਈਵਰਸ 9 ਮਿਲੀਅਨ ਬੈਰਲ ਗੈਸ ਹਰ ਰੋਜ਼ ਵਰਤਦੇ ਆ। ਜੇ ਉਹਨੂੰ 365 ਦਿਨਾਂ ਦੇ ਨਾਲ ਮਲਟੀਪਲਾਈ ਕੀਤਾ ਜਾਵੇ ਤੇ 42 ਗੈਲਨ ਇੱਕ ਬੈਰਲ ਦੇ ਵਿੱਚ ਹੋਣ ਤਾਂ ਰਫਲੀ ਜੇ 10 ਸੈਂਟ ਦਾ ਪ੍ਰੋਫਿਟ ਹੋਵੇ। ਹਾਲਾਂਕਿ ਬਹੁਤ ਸਾਰੇ ਗੈਸ ਸਟੇਸ਼ਨ ਪਰਸਨਲੀ ਮੈਂ ਗੱਲਬਾਤ ਕੀਤੀ ਆ, ਕੋਈ 30 ਸੈਂਟ 40 50 ਸੈਂਟ ਬਚਾ ਰਹੇ ਆ। ਪਿਛਲੇ ਸਾਲ ਤਾਂ ਉਹਨਾਂ ਨੇ 90 ਸੈਂਟ ਵੀ ਗੈਸ ਦੇ ਪਿੱਛੇ ਬਚਾਏ ਆ। ਸੋ ਕਹਿੰਦੇ ਜੇ 10 ਸੈਂਟ ਦਾ ਵੀ ਪ੍ਰੋਫਿਟ ਹੋਵੇ ਤਾਂ 14 ਬਿਲੀਅਨ ਡਾਲਰ ਐਨੂਅਲ ਪ੍ਰੋਫਿਟ ਬਣਦਾ ਹੈ ਗੈਸੋਲੀਨ ਸੇਲ ਦੇ ਵਿੱਚ ਰੀਟੇਲਰਸ ਨੂੰ। 1,45,000 ਦੇ ਕਰੀਬ ਰੀਟੇਲਰਸ ਯੂਐਸਏ ਦੇ ਵਿੱਚ ਹੈਗੇ ਆ। ਜੀ ਜੀ। ਜੀ ਸੋ 5 ਮੇਜਰ ਆਇਲ ਕੰਪਨੀਜ਼ ਜਿਹੜੀਆਂ ਹਰਜੋਤ ਸਿੰਘ ਦੀਆਂ ਹੈਗੀਆਂ ਨੇ, ਤੇ ਉਹਨਾਂ ਦੇ 1,45,000 ਜਿਹੜੇ ਫਿਊਲਿੰਗ ਆਊਟਲੈਟਸ ਆ। ਸੋ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੱਧਰ ਨੂੰ ਜਿਹੜਾ ਇਹ ਕੰਮ ਜਾ ਰਿਹਾ ਆ। ਸੋ ਲੋਕ ਤਾਂ ਹੀ ਜਿਹੜੇ ਇਹ ਸਵਾਲ ਕਰ ਰਹੇ ਆ, ਕੋਈ ਜ਼ਰੂਰੀ ਨਹੀਂ ਆ ਵੀ ਲੋਕਾਂ ਨੇ ਜਿਹੜਾ ਸਵਾਲ ਕੀਤਾ ਉਸ ਦਾ ਵੀ ਵਾਕਿਆ ਹੀ ਇਹ ਹੋਵੇ ਵੀ ਇਹ ਜਾਣਬੁੱਝ ਕੇ ਪ੍ਰਾਈਸ ਗੌਜਿੰਗ ਜਿਹੜੀ ਕਰ ਰਹੇ, ਪਰ ਲੋਕਾਂ ਨੂੰ ਇਹ ਜ਼ਰੂਰ ਫੀਲ ਜਿਹੜਾ ਹੋ ਰਿਹਾ, ਕਿਉਂਕਿ ਆਪਾਂ ਪ੍ਰਾਈਸ ਗਾਊਜਿੰਗ ਦੇ ਬਾਰੇ ਸੁਣ ਬਹੁਤ ਲਿਆ ਆ ਪਿਛਲੇ ਕੁਛ ਕੁ ਇਹਨਾਂ ਦਿਨਾਂ ਦੇ ਵਿੱਚ। ਜੀ, ਅਗਲੀ ਖਬਰ ਵੱਲ ਚਲੀਏ। ਡਾਰਵਨ ਦੀ ਇੱਕ ਬਹੁਤ ਹੀ ਪਿਆਰੀ ਟਰੀ ਆਫ ਲਾਈਫ ਨੋਟਬੁੱਕ ਉਹ ਗਵਾਚ ਗਈ ਸੀ ਲੰਡਨ ਦੀ ਇੱਕ ਕੈਂਬਰਿਜ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ। ਹੁਣ 20 ਸਾਲਾਂ ਬਾਅਦ ਉਹ ਫਿਰ ਕਿਸੇ ਨੇ ਕਹਿੰਦੇ ਇੱਕ ਪਲਾਸਟਿਕ ਦੇ ਬੈਗ ਦੇ ਵਿੱਚ ਰੈਪ ਕਰਕੇ ਤੇ ਇੱਕ ਪਿੰਕ ਗਿਫਟ ਬੈਗ ਦੇ ਵਿੱਚ ਲਾਇਬ੍ਰੇਰੀ ਦੇ ਇੱਕ ਫਲੋਰ ਦੇ ਉੱਤੇ ਰੱਖ ਦਿੱਤੀ ਆ। ਜੀ ਉਹਦੀ ਕੀਮਤ ਨਹੀਂ ਕੋਈ ਵੀ ਕਹਿੰਦੇ ਕਾਊਂਟ ਕਰ ਸਕਦਾ ਕਿੰਨੀ ਕੁ ਉਹਦੀ ਕੀਮਤ ਹੈਗੀ ਆ। ਯੂਨੀਵਰਸਿਟੀ ਨੇ, ਕੈਂਬਰਿਜ ਯੂਨੀਵਰਸਿਟੀ ਨੇ ਇੱਕ ਅਪੀਲ ਲਾਂਚ ਕੀਤੀ ਸੀ 2020 ਦੇ ਵਿੱਚ ਵੀ ਭਾਈ ਜਿਹੜਾ ਕੋਈ ਇਹੋ ਲੈ ਗਿਆ ਆ ਤੇ ਇਹ ਐਂਟੀਕ ਬੁੱਕ ਹੈਗੀ ਆ, ਇਸ ਨੂੰ ਵਾਪਸ ਕਰ ਦਿਓ। ਲੋਕਲ ਪੁਲਿਸ, ਇੰਟਰਪੋਲ, ਇੰਟਰਨੈਸ਼ਨਲ ਪੁਲਿਸਿੰਗ ਏਜੰਸੀ ਸਾਰਿਆਂ ਨੂੰ ਯੂਜ਼ ਕੀਤਾ ਗਿਆ ਸੀ। ਪਰ ਮਾਰਚ 9 ਨੂੰ ਕਿਸੇ ਨੇ ਪਲਾਸਟਿਕ ਦੇ ਵਿੱਚ ਰੈਪ ਕਰਕੇ ਇੱਕ ਗਿਫਟ ਵਾਲੇ ਬੈਗ ਦੇ ਵਿੱਚ ਲਾਇਬ੍ਰੇਰੀ ਦੀ ਕਹਿੰਦੇ 4ਥੀ ਫਲੋਰ ਦੇ ਉੱਤੇ ਰੱਖ ਦਿੱਤੀ ਹੈ। 17 ਸਟੋਰੀ ਲਾਇਬ੍ਰੇਰੀ ਬਿਲਡਿੰਗ ਹੈਗੀ ਆ ਉੱਥੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ। ਸੋ ਹੁਣ ਸੋ ਲਾਇਬ੍ਰੇਰੀਅਨ ਵੀ ਖੁਸ਼ ਹੈਗੇ ਆ। ਸੋ ਲੋਕਾਂ ਨੂੰ ਦੇਖਣ ਦਾ ਮੌਕਾ ਮਿਲੂਗਾ। ਡਾਰਵਨ ਨੇ ਉਹ ਜਿਹੜੀ ਬਹੁਤ ਹੀ ਇੱਕ ਹਿਸਟੋਰੀਕਲ ਨੋਟਬੁੱਕ ਆ ਉਹ ਲਿਖੀ ਸੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਐਮਾਜ਼ੋਨ ਦਾ ਪਹਿਲਾ ਇੱਕ ਸੈਂਟਰ ਆ, ਉਸ ਦੇ ਵਿੱਚ ਯੂਨੀਅਨ ਬਣਾਉਣ ਦੀ ਆਗਿਆ ਮਿਲੀ। ਉੱਥੋਂ ਦੇ ਵਰਕਰਸ ਨੇ ਵੋਟ ਪਾਈ ਸੀ। ਕਹਿੰਦੇ ਵੀ ਐਮਾਜ਼ੋਨ ਦੇ ਦੁਆਰਾ ਹੁਣ ਇਸ ਨੂੰ ਦੇਖਦੇ ਹੋਏ ਜਿਹੜੀ ਕੰਪਨੀ ਦੀ ਚੈਟ ਦੀ ਐਪ ਆ ਉਸ ਦੇ ਵਿੱਚ ਕੁਝ ਅਜਿਹੇ ਵਰਡਸ ਆ ਉਹਨਾਂ ਨੂੰ ਬੈਨ ਕਰਨਾ ਸ਼ੁਰੂ ਕਰ ਦਿੱਤਾ ਆ, ਜਿਨ੍ਹਾਂ ਦੇ ਵਿੱਚ ਹੇਟ, ਯੂਨੀਅਨ, ਯੂਨਿਟੀ, ਪਲਾਂਟੇਸ਼ਨ, ਸਲੇਵ, ਮਾਸਟਰ, ਫਰੀडम, ਰੈਸਟ ਰੂਮ, ਟਰੈਸ਼, ਕਮੇਟੀ, ਕੋਲੇਸ਼ਨ, ਡਾਇਵਰਸਿਟੀ, ਇਨਜਸਟਿਸ, ਪਟੀਸ਼ਨ, ਇੱਦਾਂ ਦੇ ਸ਼ਬਦ ਜਿਹੜੇ ਉਹਨਾਂ ਨੇ ਆਪਣੀ ਐਪ ਦੇ ਵਿੱਚੋਂ ਜਿਹੜੀ ਗੱਲਬਾਤ ਕਰਦੇ ਆ ਲੋਕ ਇੱਕ ਦੂਜੇ ਦੇ ਨਾਲ ਐਮਾਜ਼ੋਨ ਦੀ, ਉਸ ਦੇ ਵਿੱਚ ਬੈਨ ਕਰ ਦਿੱਤੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਬੋਲਣ ਨੂੰ ਲੈ ਕੇ ਵੀ ਉੱਥੇ ਐਮਾਜ਼ੋਨ ਵਾਲੇ ਜਿਹੜੇ ਉਹ ਟਰਾਈ ਕਰ ਰਹੇ ਆ ਵੀ ਭਾਈ ਇਸ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਰੋਕ ਦਿੱਤਾ ਜਾਵੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਕੋਵਿਡ ਦੀ ਗੱਲ ਕਰਦੇ ਜਾਈਏ। ਸ਼ੰਘਾਈ ਪੂਰੇ ਦਾ ਪੂਰਾ ਟਾਊਨ ਕੋਵਿਡ ਦੇ ਕਰਕੇ ਲੋਕਡਾਊਨ ਕਰ ਦਿੱਤਾ ਗਿਆ। ਹਾਲਾਂਕਿ ਕਹਿੰਦੇ ਉੱਥੇ ਕੇਸ ਬੜੇ ਘੱਟ ਹੈ ਆਏ ਜ਼ਰੂਰ ਆ, ਪਰ ਚਾਈਨੀਜ਼ ਅਥਾਰਟੀ ਨੇ ਪੂਰਾ ਲੋਕਡਾਊਨ 26 ਮਿਲੀਅਨ ਲੋਕ ਸ਼ੰਘਾਈ ਟਾਊਨ ਦੇ ਵਿੱਚ ਰਹਿੰਦੇ ਹੈਗੇ ਆ ਉੱਥੇ ਕਰ ਦਿੱਤਾ ਆ। ਕਿ ਡੇਲੀ ਕੇਸ ਜੇ ਦੱਸਿਆ ਜਾਵੇ 268 ਕੇਸ ਉੱਥੇ ਕੋਵਿਡ-19 ਦੇ ਆਏ ਆ। ਸੋ ਇੰਨਾ ਜ਼ਿਆਦਾ ਚਾਈਨਾ ਵਾਲੇ ਸਟ੍ਰਿਕਟ ਹੋਏ ਆ। ਉਹ ਕਹਿੰਦੇ ਭਈ ਅਸੀਂ ਚਾਈਨਾ ਦੀ ਜ਼ੀਰੋ ਟੋਲਰੈਂਸ ਪਾਲਿਸੀ ਆ ਉਸ ਨੂੰ ਲਾਗੂ ਕਰਨਾ ਚਾਹੁੰਦੇ ਹੈਗੇ ਆ। ਜੀ 10,000 ਹੈਲਥ ਵਰਕਰਸ ਤੇ 2,000 ਫੌਜੀ ਜਿਹੜੇ ਆ ਚੀਨ ਨੇ ਘੱਲੇ ਆ ਸ਼ੰਘਾਈ ਦੇ ਵਿੱਚ ਇਸ ਲੋਕਡਾਊਨ ਨੂੰ
ਸਫਲ ਜਿਹੜੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਸ਼ਬਦਾਂ 'ਚ ਕਹੀਏ ਤਾਂ ਉਹ ਬਣਾਉਣ ਦੇ ਲਈ। ਸ਼ੰਘਾਈ ਦੇ ਵਿੱਚ 73,000 ਪੋਜ਼ੀਟਿਵ ਕੋਵਿਡ-19 ਇਨਫੈਕਸ਼ਨਸ ਦੁਬਾਰਾ ਆਏ ਨੇ ਮਾਰਚ ਮਹੀਨੇ ਦੇ ਵਿੱਚ। ਕਹਿੰਦੇ ਵੀ ਜਿਹੜਾ ਓਮੀਕਰੋਨ ਦਾ ਵੇਰੀਐਂਟ ਆ BA.2 ਸਟੈਲਥ ਵੇਰੀਐਂਟ ਵੀ ਜਿਹੜਾ ਉਸਨੂੰ ਬਾਰ-ਬਾਰ ਆਖਿਆ ਜਾ ਰਿਹਾ ਵੀ ਪਤਾ ਨਹੀਂ ਲੱਗਦਾ, ਪਰ ਲੋਕਾਂ ਦੇ ਵਿੱਚ ਇਹ ਫਿਰ ਵੀ ਫੈਲਦਾ ਜਾ ਰਿਹਾ। ਸੋ ਉਸ ਦੇ ਤਹਿਤ ਇਹਨਾਂ ਨੇ ਇਹ ਕਦਮ ਜਿਹੜੇ ਉਹ ਚੁੱਕੇ ਨੇ। ਸੋਮਵਾਰ ਨੂੰ 13,000 13,500 ਨਵੇਂ ਕੇਸ ਸ਼ੰਘਾਈ ਦੇ ਵਿੱਚ ਕਹਿੰਦੇ ਆ ਉਹ ਰਿਪੋਰਟ ਕੀਤੇ ਗਏ ਆ। ਬਹੁਤੇ ਏਸਿਮਟੋਮੈਟਿਕ ਸੀਗੇ, ਯਾਨੀ ਕਿ ਉਹਨਾਂ ਦੇ ਲੱਛਣਾਂ ਦੇ ਬਾਰੇ ਨਹੀਂ ਸੀ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ। ਸੋ ਇਹ BA.2 ਵੇਰੀਐਂਟ ਓਮੀਕਰੋਨ ਦਾ ਉਹ ਇਸ ਟਾਈਮ ਸਭ ਤੋਂ ਵੱਧ ਫੈਲ ਰਿਹਾ ਹੈਗਾ ਆ। ਜੀ, ਸੋ ਆਪਾਂ ਅਮਰੀਕਾ ਦੇ ਵਿੱਚ ਬਹੁਤ ਢਿੱਲ ਵਰਤਾ ਰਹੇ ਹਾਂ। ਆਪਾਂ ਦੇਖਦੇ ਹਾਂ ਵੀ ਇਕੱਠ ਦੇ ਉੱਤੇ ਜੇ ਉਹ ਹੁਣ ਬਾਹਲਾ ਕੇਅਰ ਨਹੀਂ ਕਰਦੇ ਲੋਕ, ਪਰ ਚਾਈਨਾ ਦਾ ਦੱਸਦੇ ਜਾਈਏ। ਚਾਈਨਾ ਦੇ ਵਿੱਚ ਇਸ ਟਾਈਮ 23 ਉਹਨਾਂ ਦੇ ਮੇਜਰ ਸ਼ਹਿਰ ਆ ਜਿੱਥੇ ਉਹਨਾਂ ਨੇ ਪੂਰੀ ਤਰ੍ਹਾਂ ਜਾਂ ਪਾਰਸ਼ੀਅਲ ਲੋਕਡਾਊਨ ਕੀਤਾ ਹੈ, ਜਿਹੜਾ ਕਿ 193 ਮਿਲੀਅਨ ਲੋਕਾਂ ਨੂੰ ਅਫੈਕਟ ਕਰਦਾ ਹੈ। ਸੋ ਇਹ ਬਹੁਤ ਵੱਡਾ ਏਰੀਆ ਆ। ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਲੋਕਡਾਊਨ ਕੀਤਾ ਹੋਇਆ ਹੈ। ਉਧਰ ਜਿਹੜੇ ਹਰਜੋਤ ਸਿੰਘ ਜੀ ਸਟਾਕਸ ਡਿੱਗ ਰਹੇ ਨੇ। ਫੈਡ ਨੇ ਅੱਜ ਇਹ ਚੇਤਾਵਨੀ ਦਿੱਤੀ ਆ ਵੀ ਉਹ ਇਨਫਲੇਸ਼ਨ ਨੂੰ ਲੜਨ ਦੇ ਲਈ ਹੋਰ ਵੀ ਜ਼ਿਆਦਾ ਅਗਰੈਸਿਵ, ਯਾਨੀ ਕਿ ਗਾਂਹ ਹੋ ਕੇ ਘਸੁੰਨ-ਮੁੱਕੀ ਇਨਫਲੇਸ਼ਨ ਦੇ ਨਾਲ ਕਰਨ ਜਾ ਰਹੇ ਆ, ਜਿਸ ਕਰਕੇ ਇਨਵੈਸਟਰਸ ਨੂੰ ਇਦਾਂ ਲੱਗ ਰਿਹਾ ਵੀ ਭਾਈ ਪਤਾ ਨਹੀਂ ਇਹ ਕਿਹੜੇ ਪਾਸੇ ਨੂੰ ਗੱਲ ਜਾਣੀ ਆ। ਪੈਸੇ ਆਪਣੇ ਜਿਹੜੇ ਡਾਲਰ ਆ ਉਹ ਕੱਢ ਲਓ। ਨੈਸਡੈਕ ਆਲਰੇਡੀ 2% ਜਦੋਂ ਆਪਾਂ ਗੱਲ ਕਰ ਰਹੇ ਆ ਤੇ ਉਹ ਲੂਜ਼ ਕਰ ਚੁੱਕਾ ਹੈਗਾ ਆ। ਸੋ ਬਾਕੀ ਡਾਓ ਦੇ ਵਿੱਚ ਵੀ S&P ਦੇ ਵਿੱਚ ਵੀ ਗਿਰਾਵਟ ਜਿਹੜੀ ਇਸ ਟਾਈਮ ਚੱਲ ਰਹੀ ਆ। ਇਹ ਉਦੋਂ ਹੋਇਆ ਆ ਜਦੋਂ ਫੈਡ ਨੇ ਇਹ ਕਿਹਾ ਵੀ ਅਸੀਂ ਇਨਫਲੇਸ਼ਨ ਨੂੰ ਕਾਬੂ ਪਾਉਣ ਦੇ ਲਈ ਹੋਰ ਸਖਤ ਕਦਮ ਚੱਕਣ ਦੇ ਲਈ ਤਿਆਰ ਹੈਗੇ ਆ। ਸੋ ਭਾਈ ਇਨਵੈਸਟਰਸ ਆ ਉਹ ਵੀ ਭਾਈ ਇਸ ਪਾਸੇ ਨੂੰ ਵੀ ਧਿਆਨ ਦਿਓ ਵੀ ਕੀ ਚੱਲ ਰਿਹਾ ਆ। ਤੇ ਲੈਂਦੇ ਆ ਜੀ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US USA।